ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਤਿਓ, ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਜਸਬੀਰ ਸਿੰਘ ਸਿੱਧੂ ਜੀ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ, ਤੇ ਆਪਾਂ ਇਹਨਾਂ ਨਾਲ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹਾਂ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਰਾਜਕਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜੋ ਖੇਤੀਬਾੜੀ ਦੀ, ਖਾਸ ਕਰਕੇ ਕੈਲੀਫੋਰਨੀਆ ਦੀ ਖੇਤੀਬਾੜੀ ਦੇ ਵਿੱਚ ਕੀ ਕੁਛ ਚੱਲ ਰਿਹਾ ਆ, ਉਸ ਬਾਰੇ ਆਪਾਂ ਵਿਚਾਰ ਚਰਚਾ ਜਿਹੜੀ ਉਹ ਕਰਦੇ ਹਾਂ। ਵੱਖ-ਵੱਖ ਐਕਸਪਰਟਸ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਤੇ ਉਹ ਆਪਾਂ ਨੂੰ ਇਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਉਹ ਦੱਸਦੇ ਨੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਵਾਲੇ। ਇਸ ਦੇ ਨਾਲ ਨਾਲ USDA ਦਾ NRCS ਮਹਿਕਮਾ, ਐਲਮੰਡ ਬੋਰਡ ਆਫ ਕੈਲੀਫੋਰਨੀਆ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਅਪਡੇਟ ਫਾਰਮਿੰਗ ਨੂੰ, ਤਾਂ ਤੁਸੀਂ ਕਾਲ ਕਰੋ 408-272-5200 ਦੇ ਉੱਤੇ, 4082725200 ਦੇ ਉੱਤੇ। ਜਸਬੀਰ ਜੀ, ਅੱਜ ਵੱਖ-ਵੱਖ ਟੌਪਿਕ ਦੇ ਉੱਤੇ ਆਪਾਂ ਡਿਸਕਸ਼ਨ ਜਿਹੜੀ ਕਰਾਂਗੇ, ਜਿਨ੍ਹਾਂ ਦੇ ਵਿੱਚ ਜਿਹੜੀ ਐਲਮੰਡ ਬੋਰਡ ਦੇ ਨਾਲ ਮੀਟਿੰਗ ਦੇ ਵਿੱਚ ਜਿਹੜਾ ਇੱਕ ਹਿਸਾਬ ਦੇ ਨਾਲ ਹੀਟਡ ਐਕਸਚੇਂਜ ਉੱਥੇ ਜੋ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਕੀ ਚੱਲ ਰਿਹਾ ਆ ਉਹਦੀ ਗੱਲ ਵੀ ਕਰਾਂਗੇ ਵੀ ਕੀ ਜਿਹੜੇ ਕਿਸਾਨਾਂ ਵੱਲੋਂ ਕੋਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਉਹਨਾਂ ਵੱਲੋਂ ਕੀ ਕੋਸ਼ਿਸ਼ ਹੋ ਰਹੀ ਆ, ਉਸ ਬਾਰੇ ਵੀ ਚਰਚਾ ਕਰਨੀ ਆ। ਤੇ ਉਸ ਤੋਂ ਪਹਿਲਾਂ ਜੋ ਇਸ ਮੌਕੇ ਮਾਹੌਲ ਚੱਲ ਰਿਹਾ ਖੇਤੀਬਾੜੀ ਦੇ ਵਿੱਚ, ਸਭ ਨੂੰ ਪਤਾ ਹੈ ਵੀ ਹੁਣ ਬਦਾਮ ਝੜਨ ਲੱਗ ਗਏ ਆ, ਸੌਗੀ ਜਿਹੜੀ ਆ ਉਹ ਟੁੱਟਣ ਲੱਗ ਗਈ ਆ ਕਈ ਥਾਵਾਂ ਦੇ ਉੱਤੇ, ਉਸ ਨੂੰ ਹੁਣ ਸੁਕਾਉਣਾ ਜਿਹੜਾ ਉਹ ਸ਼ੁਰੂ ਕੰਮ ਹੋਣ ਵਾਲਾ ਆ। ਸੋ ਪੂਰੇ ਸੀਜ਼ਨ ਦੀ ਜਿਹੜੀ ਮਿਹਨਤ ਆ ਉਸ ਦੇ ਫਲ ਜਿਹੜਾ ਬੇਸਿਕਲੀ ਨਜ਼ਰ ਆ ਰਿਹਾ ਆ। ਸੋ ਸ਼ੁਰੂਆਤ ਆਪਾਂ ਜਸਬੀਰ ਜੀ ਉੱਥੋਂ ਹੀ ਕਰ ਲੈਂਦੇ ਆ। ਹਾਰਵੈਸਟਿੰਗ ਦਾ ਸੀਜ਼ਨ ਆ ਗਿਆ ਆ, ਇਸ ਵਾਰ ਥੋੜਾ ਜਿਹਾ ਅਰਲੀ ਆ। ਕੀ ਸਿਚੁਏਸ਼ਨ ਚੱਲ ਰਹੀ ਹੈ ਇਸ ਸੀਜ਼ਨ ਦੀ ਇਸ ਵਾਰੀ ਹਾਰਵੈਸਟਿੰਗ ਦੇ ਉੱਤੇ? ਹਾਂ ਰਾਜਕਨਵੀਰ, ਇਸ ਵਕਤ ਹਾਰਵੈਸਟ ਤੇ ਸਾਰੀ ਜੋਰੋ ਜੋਰੀ ਚੱਲ ਰਹੀ ਹੈ। ਜਿੱਦਾਂ ਤੁਸੀਂ ਕਿਹਾ ਸੀ, ਬਦਾਮਾਂ ਦਾ ਕਾਫੀ ਜ਼ੋਰ ਪਿਆ ਗਾ, ਹੈ ਨਾ। ਤੇ ਤਕਰੀਬਨ ਪਿਛਲੇ ਸਾਲ ਨਾਲੋਂ 10 ਦਿਨ ਪਹਿਲਾਂ ਹਾਰਵੈਸਟ ਆ ਗਈ ਆ, ਤੇ ਇਸ ਨਾਲ ਲੱਗਦਾ ਸਪਟੰਬਰ ਦੇ ਮਿਡਲ ਦੇ ਵਿੱਚ ਮੁੱਕ ਵੀ ਜਾਵੇਗੀ, ਹੈ ਨਾ। ਤੇ ਜੋ ਆਪਾਂ ਦੇਖ ਰਹੇ ਹਾਂ ਇਸ ਵਕਤ, ਹੈ ਨਾ, ਕਿ ਐਰਕੀ ਦਾ ਸੀਜ਼ਨ ਕਾਫੀ ਟਰਬੂਲੈਂਸ ਰਹੀ, ਅਪ ਐਂਡ ਡਾਊਨ। ਪਹਿਲਾਂ ਬਲੂਮ ਦੇ ਵੇਲੇ ਕਾਫੀ ਪ੍ਰੋਬਲਮਸ ਦੇਖ ਰਹੀਆਂ ਸੀ ਵੀ ਕ੍ਰਾਪ ਘੱਟ ਲੱਗਿਆ ਨਾਨ ਅਪ੍ਰੈਲ ਨੂੰ, ਤੇ ਫਿਰ ਸੀਜ਼ਨ ਦੇ ਵਿੱਚ ਵੀ ਜਾਂਦੇ ਐਰਕੀ ਜਿਹੜਾ ਕਲਾਈਮੇਟ ਦੇ ਡੈਫੀਨਿਟਲੀ ਇੰਪੈਕਟਸ ਪੈ ਰਹੇ ਆ। ਪਹਿਲਾਂ ਕ੍ਰਾਪ ਕਾਫੀ ਹੈਵੀ ਲੱਗਦਾ ਸੀ, ਪਰ ਜਦੋਂ ਹੁਣ ਹਾਰਵੈਸਟ ਹੋ ਰਹੀ ਆ, ਉਹ ਦੇਖ ਰਿਹਾ ਗਾ ਕਿ ਕ੍ਰਾਪ ਪਿਛਲੇ ਸਾਲ ਨਾਲੋਂ ਵੀ ਔਨ ਐਨ ਐਵਰੇਜ ਜਿਹੜੀਆਂ ਪਹਿਲੀ ਵਰਾਇਟੀਜ਼ ਆਉਂਦੀਆਂ ਨਾਨ ਅਪ੍ਰੈਲ ਤੇ ਇੰਡੀਪੈਂਡੈਂਸ, ਉਹਨਾਂ ਤੇ 20% ਘੱਟ ਕ੍ਰਾਪ ਆ ਰਿਹਾ। ਉਹਦਾ ਮੇਨ ਰੀਜ਼ਨ ਇਹੀ ਆ ਕਿ ਜਿਹੜੀ ਇੱਕ ਤਾਂ ਬਦਾਮ ਜਿਹੜਾ ਗਾ ਉਹਦੀ ਗਿਰੀ ਬਹੁਤ ਛੋਟੀ ਆ, ਹੈ ਨਾ, ਸਾਈਜ਼ ਬਹੁਤ ਛੋਟਾ ਗਾ। ਕਿ ਉਹ ਕਲਾਈਮੇਟ ਦੇ ਆਪਾਂ ਨੂੰ ਹੁਣ ਪਿਛਲੇ ਸਾਲਾਂ 'ਚ ਵੀ ਆਪਾਂ ਗੱਲਾਂ ਕਰਦੇ ਸੀ, ਕਾਫੀ ਦੀ ਇੰਪੈਕਟ ਹੁਣ ਫਿਰਦੇ ਆ ਜਿਹੜੇ ਆਪਾਂ ਦੇਖ ਰਹੇ ਆ। ਉਹਦੇ ਵਿੱਚ ਕਈ ਕੁਐਸਚਨਸ ਆਉਂਦੇ ਆ, ਹੈ ਨਾ, ਬਈ ਜਿੰਨੇ ਵੀ ਅਸੀਂ ਹੁਣ ਇਹ ਕ੍ਰਾਪਸ ਗਰੋ ਕਰਦੇ ਆ ਇੱਥੇ, ਭਾਵੇਂ ਗ੍ਰੇਪ ਹੋਣ, ਭਾਵੇਂ ਬਦਾਮ ਆ, ਕੋਈ ਹੋਰ ਆ, ਜਦੋਂ ਅਸੀਂ ਇੰਨਾ ਹੀਟ ਸਟ੍ਰੈਸ ਦੇ ਵਿੱਚ ਦੀ ਜਾਂਦੇ ਆ, ਜਿਹੜੇ ਸਾਡੇ ਇਹਨਾਂ ਦੇ ਇਹ ਪਲਾਂਟ ਆ, ਇਹਨਾਂ ਦਾ ਰੂਟ ਸਿਸਟਮ ਆ, ਇਹਨਾਂ ਦੇ ਜੈਨੇਟਿਕਸ ਆ, ਇਹ ਜੀ ਹੀਟ ਝੱਲ ਸਕਦੇ ਆ ਕਿ ਨਹੀਂ ਝੱਲ ਸਕਦੇ, ਹੈ ਨਾ। ਐਰਕੀ ਦੇਖੋ ਤੁਸੀਂ, ਜਿਹੜਾ ਕਿ ਯੀਲਡ ਪਹਿਲਾਂ ਉਹ ਹੇਠਾਂ ਹੀ ਆ ਰਹੀ ਆ 2.7, ਹੁਣ 2.5 ਤੋਂ ਵੀ ਘੱਟ ਲੱਗਦੀ ਆ ਵੀ ਹੋਊਗੀ। ਨਹੀਂ, ਇਹ ਹੁਣ ਐਲਮੰਡ ਬੋਰਡ ਵੀ ਇਸ ਚੀਜ਼ ਨੂੰ ਮੰਨਦਾ ਹੈ ਕਿ ਉਹ ਅਜੇ ਵੀ 3 ਤੇ ਅੜੇ ਆ? ਉਹਨਾਂ ਨੇ ਤਾਂ ਮੰਨਣਾ ਨਹੀਂ ਮੰਨਣਾ, ਉਹ ਨਹੀਂ ਮੰਨਣਗੇ, ਕਿਉਂ? ਉਹਨਾਂ ਨੇ ਇੱਕ ਵਾਰੀ ਰਿਪੋਰਟ ਕੱਢਤੀ ਆ, ਫਿਰ ਬਈ ਉਹੀ ਰੱਖਣੀ ਆ, ਹੈ ਨਾ। ਪਿੱਛੇ ਥੋਕੇ ਚੱਟਣ ਵਾਲਾ ਕੰਮ ਨਹੀਂ, ਮਤਲਬ ਉਹ ਹੁਣ ਔਖਾ ਹੋਇਆ ਪਿਆ ਹੈ ਉਹਨਾਂ ਦੇ ਲਈ। ਨੰਬਰ ਤਾਂ ਦੇਤਾ ਹੈ ਪਰ ਹੈ ਅਸਲੀਅਤ ਨਹੀਂ। ਅਸਲੀਅਤ ਨਹੀਂ ਗੀ, ਉਹ ਤਾਂ ਉਹਨਾਂ ਨੂੰ ਪਹਿਲੇ ਦਿਨ ਵੀ ਕਹਿੰਦੇ ਸੀ। ਜਿਹੜੇ ਦੇਖੋ ਕਈ ਹੋਰਾਂ ਨੇ ਵੀ ਉਹਨਾਂ ਨੂੰ ਅਸਲੀਅਤ ਦਿੱਤੀ ਸੀ, ਟੈਰਾਨੋਵਾ ਹੋ ਗਈ, ਹੋਰ ਪੈਰਾਮਾਊਂਟ ਵਾਲੇ, ਵੀ ਇੰਨਾ ਯੀਲਡ ਹੈ ਨਹੀਂ, 2.7 ਚੱਲ 2.8 ਕਰ ਲਓ, ਬਾਹਲੇ ਤੁਸੀਂ 3 ਤਾਂ ਬਹੁਤ ਜ਼ਿਆਦਾ ਹੈਗਾ,
ਹੈ ਨਾ, ਜ਼ਿਆਦਾ ਖਰੀਦਦਾ ਵਾ। ਜਿਹੜਾ 250-300 ਮਿਲੀਅਨ ਜ਼ਿਆਦਾ ਤੁਸੀਂ ਪਾਉਂਡ ਕਹਿ ਰਹੇ ਆ, ਇਹ ਬਹੁਤ ਜ਼ਿਆਦਾ ਗਾ। ਤੇ ਪਰ ਦੇਖੋ ਹੁਣ ਜਿਹੜਾ ਐਕਚੁਅਲ ਰਿਜ਼ਲਟ ਆ ਰਹੇ ਆ, ਜੀ ਉਹ ਰਿਜ਼ਲਟ ਇਹ ਆ ਕਿ ਜਾਂਦੀ ਕ੍ਰਾਪ ਸਾਈਜ਼ ਬਹੁਤ ਛੋਟਾ ਗਾ। ਕੀ ਗ੍ਰੇਡ ਦਾ ਇਸ ਵਾਰ ਲੱਗ ਰਿਹਾ ਹੈ ਬਦਾਮ? ਤੁਹਾਡੇ ਸ਼ੁਰੂ ਹੋ ਗਈ ਹੈ, ਝਾੜਨਾ ਸ਼ੁਰੂ ਹੋ ਗਿਆ ਤੁਹਾਡੇ? ਝਾੜਨੇ ਸ਼ੁਰੂ ਹੋ ਗਏ ਆ। ਹਾਂਜੀ ਹਾਂਜੀ। ਕਿੰਨੇ ਕੁ ਖੇਤ ਕਰ ਲਏ ਇਸ ਵਾਰੀ? ਅੱਧਾ ਹੋ ਗਿਆ ਕੰਮ ਕਿ ਨਹੀਂ, ਅਜੇ ਸ਼ੁਰੂ ਹੀ ਆ? ਸ਼ੇਕਿੰਗ ਦੇ ਵਿੱਚ ਅੱਧਾ ਕੁ ਹੋ ਗਿਆ। ਜਦੋਂ ਜਿਹੜੇ ਅਸੀਂ ਇਕੱਠੇ ਕਰਦੇ ਆ, ਸਵੀਪਿੰਗ ਕਰਦੇ ਆ, ਉਹ ਤਕਰੀਬਨ 45% ਹੋਏ ਵੇ ਆ, 40%। ਤੇ ਜਿਹੜੇ ਪਿਕਅਪ ਆ ਉਹ ਹਲੇ ਪਿੱਛੇ ਆ, 20 ਤੇ ਆ। ਕਿਹੜੀ ਵੈਰਾਈਟੀ ਦੇ ਆ ਇਸ ਵਾਰੀ? ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਤੁਸੀਂ ਦੱਸ ਰਹੇ ਸੀਗੇ ਵੀ ਥੋੜਾ ਜਿਹਾ ਅਰਲੀ ਆ, ਕਲਾਈਮੇਟ ਦਾ ਅਸਰ ਆ, ਥੋੜਾ ਜਲਦੀ ਵੀ ਆ, ਸਟ੍ਰੈਸ ਦੀ ਵੀ ਗੱਲ ਆ, ਸੋ ਕਿਹੜੀ ਵੈਰਾਈਟੀ ਦੀ ਇਸ ਵਾਰ ਵਾਰੀ ਪਹਿਲੋਂ ਆ ਗਈ ਹੈਗੀ? ਸਭ ਤੋਂ ਪਹਿਲਾਂ ਤਾਂ ਬੇਸਿਕਲੀ ਕੀਤੀ ਆ ਇੰਡੀਪੈਂਡੈਂਸ, ਕਿ ਉਹ ਝੜਦੇ ਨਹੀਂ ਗੇ, ਉਹਨਾਂ 'ਚ ਕਾਫੀ ਇਸ਼ੂਜ਼ ਆਉਂਦੇ ਆ, ਤੇ ਨਾਨ ਪੈਲਸ ਹੈ ਨਾ। ਤੇ ਇਸ ਵਕਤ ਜਦੋਂ ਆਪਾਂ এনवायरमेंट 'ਚ ਦੇਖਦੇ ਆ, ਡਰਾਈ ਬਹੁਤ ਆ, ਹੈ ਨਾ, ਉਹਦੇ ਵਿੱਚ ਮੋਇਸਚਰ ਹੈ ਨਹੀਂਗਾ, ਹਿਊਮਿਡਿਟੀ ਹੈ ਨਹੀਂਗੀ, ਉਹਦੇ ਨਾਲ ਕਾਫੀ ਚੈਲੰਜਸ ਹੁੰਦੇ ਆ ਕਿ ਜਦੋਂ ਜਿੰਨਾ ਕੁ ਮੋਇਸਚਰ ਚਾਹੀਦਾ ਬੂਟਿਆਂ ਨੂੰ, ਜਦੋਂ ਹੋ ਜਾਂਦੀ ਉਹਨਾਂ ਨੂੰ ਨਹੀਂ ਮਿਲਦਾ, ਉਹ ਨਟਸ ਚੋਂ ਕੱਢ ਲੈਂਦੇ ਆ, ਉਹਨਾਂ ਦਾ ਸਾਈਜ਼ ਘਟਣਾ ਸ਼ੁਰੂ ਹੋ ਜਾਂਦਾ। ਇੱਕ ਇਹ ਵੀ ਆ। ਦੂਸਰਾ ਇਹ ਆ ਕਿ ਪਿਛਲੇ ਸਾਲ ਦੇ ਸਟ੍ਰੈਸ ਦੇ ਕਿੰਨਾ ਕੁ ਇਫੈਕਟ ਪਿਆ, ਉਹ ਵੀ ਹਲੇ ਕੋਈ ਅਨਨੋਨ ਹੀ ਆ। ਬੜੇ ਗੱਲ ਤਾਂ ਕੀਤੀ ਆ ਯੂਨੀਵਰਸਿਟੀ ਵਾਲਿਆਂ ਨਾਲ, ਹੋਰਾਂ ਨਾਲ ਵੀ। ਇਹ ਗ੍ਰੇ ਏਰੀਆ ਜਿਹਾ ਹੋ ਜਾਂਦਾ, ਕਿਉਂ ਸਾਰੇ ਹੱਥ ਖੜੇ ਕਰ ਦਿੰਦੇ ਆ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ, ਹੈ ਨਾ, ਵੀ ਇਹ ਤਾਂ ਹੌਲੀ ਹੌਲੀ ਆਪੇ ਹੀ ਪਤਾ ਲੱਗੂ। ਕੀ ਇਸ ਵਾਰ ਪਾਣੀ ਜ਼ਿਆਦਾ ਲਾਉਣਾ ਪਿਆ ਇਸ ਤੋਂ ਪਹਿਲਾਂ? ਜਿੱਦਾਂ ਤੁਸੀਂ ਕਿਹਾ ਵੀ ਡਰਾਈਨੈਸ ਜ਼ਿਆਦਾ ਵੀ ਔਖੇ ਝੜਦੇ ਆ, ਪਾਣੀ ਫਿਰ ਇਹਨਾਂ ਨੂੰ ਸਟ੍ਰੈਸ 'ਚ ਕਿੰਨੇ ਚਿਰ ਲਈ ਇਸ ਵਾਰੀ ਪਾਇਆ ਆ? ਥੋੜਾ ਘੱਟ ਪਾਇਆ ਆ, ਪਾਣੀ ਵੀ ਲਾਉਣਾ ਪਿਆ ਉਸ ਤੋਂ ਪਹਿਲਾਂ ਵੀ ਜਿਹੜੇ ਰਹਿ ਜਾਂਦੇ ਉਹ ਝੜ ਜਾਣ? ਨਹੀਂ, ਉਹ ਕੋਸ਼ਿਸ਼ ਕਰ ਰਹੇ ਆ, ਪਰ ਉਹਨਾਂ ਦਾ ਉਨਾ ਇਫੈਕਟ ਨਹੀਂ ਪੈ ਰਿਹਾ ਜਿੰਨਾ ਪਿਛਲੇ ਸਾਲਾਂ 'ਚ ਇਫੈਕਟ ਹੁੰਦਾ। ਅੱਛਾ, ਹੈ ਨਾ, ਵੀ ਜਾਂਦੀ ਤੁਸੀਂ ਪਾਣੀ ਦੀ ਸਪਰੇਅ ਕਰਦੇ ਹੋ, ਚਾਹੇ ਪਾਣੀ ਨੂੰ ਐਰੀਗੇਟ ਕਰਦੇ ਹੋ, ਕਿ ਜਿੱਥੇ ਵੀ ਉਹ ਹੈਵੀ ਹੋ ਜਾਣ ਤੇ ਡਿੱਗ ਪੈਣ ਛੇਤੀ, ਹੈ ਨਾ। ਚੈਲੰਜਸ ਇਹ ਆ ਰਹੇ ਆ ਕਿ ਜਿਹੜਾ ਬਾਹਰਲੇ ਪਾਸੇ ਬੂਟੇ ਦੇ ਬਦਾਮ ਆ, ਉਹ ਡਰਾਈ ਹੋ ਰਿਹਾ, ਜਿਹੜਾ ਅੰਦਰਲਾ ਪਾਸਾ ਉਹ ਹਰਾ ਗਾ। ਇਸ ਵਾਰ ਉਹਦਾ ਗਰਮੀ ਵੀ ਘੱਟ ਆ ਪਿਛਲੇ ਸਾਲ ਦੇ ਨਾਲੋਂ? ਗਰਮੀ ਘੱਟ ਆ, ਪਰ ਫੀਲ ਜ਼ਿਆਦਾ ਹੁੰਦੀ ਆ ਡਰਾਈਨੈਸ ਕਰਕੇ ਨਾ, ਕਿ ਪਰ ਬਦਾਮ ਵੀ ਜਦੋਂ ਡਿੱਗਦਾ ਹੀ ਜਾਂਦੀ, 2 ਦਿਨ ਪਿਆ ਰਹੇ ਗਰਾਊਂਡ ਤੇ, ਉਹਦਾ ਸਾਈਜ਼ ਛੋਟਾ ਹੋ ਜਾਂਦਾ, ਸੁੰਗੜ ਜਾਂਦਾ। ਠੀਕ ਆ। ਤੇ ਬਾਹਲੀ ਜਿਹੜੀ ਫੀਡਬੈਕ ਆਮ ਲੋਕਾਂ ਦੀ ਆ ਰਹੀ ਆ ਕਿ ਜਿੱਥੇ ਉਹ ਅੱਗੇ 10 ਟਰੱਕ ਕੱਢਦੇ ਹੁੰਦੇ ਸੀ, ਉੱਥੇ ਉਹਨਾਂ ਦੇ 6-7 ਹੀ ਆ, ਜਿੱਥੇ 15-16 ਕੱਢੇ ਸੀ ਉੱਥੇ 12-13 ਗੇ, ਹੈ ਨਾ, ਕਿ ਵੀ ਉਹ ਟਰੱਕ 30% ਘੱਟ ਆ ਇਸ ਵਾਰ, 20-30%? ਐਵਰੇਜ ਜਿਹੜੇ ਡੇਟਾ ਆ ਰਿਹਾ ਹਲਰਾਂ ਤੋਂ, ਉਹਦਾ 20% ਕਹਿੰਦੇ ਆ। 20% ਕਹਿੰਦੇ? ਓਕੇ। ਤੇ ਇਹਦਾ ਤੁਸੀਂ ਆਪਣੇ ਜਿਹੜੇ ਖੇਤ ਦੇ ਪੁਰਾਣੇ ਪ੍ਰੀਵੀਅਸਲੀ ਦੇਖਦੇ ਆ, ਤੇ ਤੁਹਾਨੂੰ ਕਿੰਨੇ ਕੁ ਵੱਧ ਜਾਂ ਘੱਟ ਜਿਹੜੇ ਟਰੀ ਦੇ ਉੱਤੇ ਨਟਸ ਜਿਹੜੇ ਉਹ ਨਜ਼ਰ ਆ ਰਹੇ ਸੀ? ਟਰੀ ਤੇ ਨਟਸ ਸੇਮ ਲੱਗਦੇ ਸੀ, ਪਰ ਜਦੋਂ ਹਾਰਵੈਸਟ ਕੀਤਾ ਉਹ ਘਟ ਗਏ ਆ। ਭਾਰ ਘਟ ਗਿਆ? ਮਤਲਬ ਭਾਰ ਘਟ ਗਿਆ ਉਹਦਾ ਜਾਣਦੀ। ਹਾਂ, ਤੇ ਜਨਰਲੀ ਸਾਰਿਆਂ ਦੀ ਸਟੋਰੀ ਸੇਮ ਆ। ਜਿਹਨਾਂ ਕੁਐਸਚਨ ਪੁੱਛੀਦਾ ਨਾ ਵੀ ਜਦੋਂ ਡੇਟਾ ਦੇਖੋ ਸਭ ਦੇ ਸੇਮ ਆ ਰਿਹਾ ਹੈਗਾ। ਤੇ ਸੈਕੰਡ ਵੈਰਾਈਟੀਆਂ ਉਹਦੀ ਥੋੜੀ ਜੀ ਬੈਟਰ ਆ ਪਿਛਲੇ ਸਾਲ ਨਾਲੋਂ, ਬੈਟਰ ਮੀਨ ਜਾਂਦੀ ਉਹਦਾ ਉਹਨਾਂ ਲਾਸ ਨਹੀਂ ਹੋਣਾ ਕੰਪੇਅਰ ਟੂ ਲਾਸਟ ਈਅਰ। ਠੀਕ ਹੈ। ਤੇ ਉਹ ਹਾਰਵੈਸਟ ਚੱਲ ਰਹੀ ਆ, ਦੇਖੋ ਨੰਬਰ ਕਿੱਥੇ ਆਉਂਦੇ ਆ। ਪ੍ਰਾਈਸ ਵੀ ਹੇਠਾਂ ਆ ਗਈ ਆ। ਜਦੋਂ ਆਪਾਂ ਦੇਖਿਆ ਰਿਪੋਰਟ, ਜਦੋਂ ਆਬਜੈਕਟਿਵ ਰਿਪੋਰਟ ਆਈ ਸੀ 3 ਬਿਲੀਅਨ ਦੀ, ਉਹਨੇ ਪ੍ਰਾਈਸ ਕਾਫੀ ਹੇਠਾਂ ਲੈ ਆਂਦੀ ਸੀ, ਪਰ ਉੱਥੋਂ ਬਾਉਂਸ ਹੋ ਗਈ ਆ, ਪਰ ਉੱਥੇ ਨਹੀਂ ਜਾ ਸਕੀ ਜਿੱਥੇ ਚਾਹੀਦੀ ਹੈ। ਕਿੰਨੇ ਤੇ ਕਿੰਨਾ ਤਕਰੀਬਨ ਉਦੋਂ ਮੈਨੂੰ ਲੱਗਦਾ 60-70% ਘਟ ਗਏ ਸੀਗੇ ਪਾਉਂਡ ਦੇ, ਤੇ ਕਿੰਨੀ ਕੁ ਵਾਪਸ ਬਾਉਂਸ ਬੈਕ ਕਿੰਨੀ ਕੁ ਹੋਈ? 15% ਬਾਉਂਸ ਹੋਈ। 15-20 ਡਿੱਗਦੀ ਬਹੁਤ ਛੇਤੀ ਆ, ਪਰ ਚੜ੍ਹਦੀ ਬੜੀ ਹੌਲੀ ਆ। ਉਹਦੇ ਪਿੱਛੇ ਈਲਨ ਮਸਕ ਵਾਲੇ ਰਾਕਟ ਚਾਹੀਦੇ ਆ ਲਾਉਣ। ਇਹਦੇ ਤਾਂ ਬੂਸਟਰ ਚਾਹੀਦੀਆਂ। ਬੂਸਟਰ ਚਾਹੀਦੇ ਆ। ਨਹੀਂ, ਬੂਸਟਰ ਫਾਰਮਰ ਆ, ਪਰ ਫਾਰਮਰ ਆਪ ਹੀ ਬਹੁਤ ਵੀਕ ਆ। ਮੋਸਟਲੀ ਜਾਣਦੀ ਦੇਖੋ, ਜਿਹੜੀ ਸਾਡੀ ਮੇਨ ਚੈਲੰਜਸ ਆਉਂਦੇ ਆ ਉਹ ਹੈਗੀ ਆ ਕਿ ਫਾਰਮਰਾਂ ਦੀ, ਭਾਵੇਂ ਪੰਜਾਬੀ ਆ, ਗੋਰੇ ਆ, ਕੋਈ ਵੀ ਆ, ਕਿਸੇ ਦੀ ਯੂਨਿਟੀ ਹੈ ਨਹੀਂ, ਸਾਰੇ ਇਕੱਲੇ ਇਕੱਲੇ ਹੀ ਆ, ਹੈ ਨਾ। ਸੋ ਉਹ ਜਿੰਨੇ ਵੀ ਪ੍ਰੋਸੈਸਰ ਆ, ਕੋਈ ਟ੍ਰੇਡਰ ਆ, ਕੋਈ ਹੋਰ ਆ, ਉਹਨਾਂ ਲਈ ਉਹ ਪ੍ਰੋਬਲਮ ਬੜੀਆਂ ਸੌਖੀਆਂ ਕਿ ਇਕੱਲੇ ਇਕੱਲੇ ਨੂੰ ਤਾਂ ਭਾਵੇਂ ਕਿੱਡਾ ਵੀ ਆ, ਉਹਨੂੰ ਤਾਂ ਉਹ ਸੌਖੇ ਨੱਪ ਲੈਂਦੇ ਆ। ਛੋਟੇ ਨੂੰ ਨੱਪਣਾ ਸੌਖਾ ਹੀ ਆ ਨਾ।
ਬਹੁਤ ਨੱਪੜ ਸੌਖਾ ਗਾ। ਇੱਥੇ ਕੋਈ ਇੰਨਾ ਵੱਡਾ ਹੈ ਨਹੀਂ ਗਾ ਜਿਹੜਾ ਕੈਲੀਫੋਰਨੀਆ 'ਚ ਕਹਿ ਦਈਏ ਵੀ ਉਹਦੀ ਜਾਂਦੀ ਕਾਫੀ ਪਾਵਰ ਆ, ਚਾਹੇ ਆ ਗਈ, ਉਹ ਹੈ ਨਹੀਂ ਗੀ ਕਿਸੇ ਦੀ ਵੀ। ਤੇ ਇਹ ਤਾਂ ਦਾਮਾਂ 'ਚ ਚੱਲ ਰਿਹਾ ਹੈਗਾ, ਤੇ ਹੋਪਫੁਲੀ ਜਾਣਦੀ ਅਗਲੇ ਸਾਲ ਨੂੰ ਬੈਟਰ ਹੋਊਗਾ। ਪਰ ਹਲੇ ਅਨਨੋਨਸ ਬਹੁਤ ਆ ਕਰਕੇ ਸਾਡੇ ਜਿਹੜੇ ਅੱਗੇ ਵੀ ਆਪਾਂ ਕਹਿ ਰਹੇ ਹਾਂ ਵੀ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ, ਉਹ ਪੇਪਰ ਤਾਂ ਉਹਨਾਂ ਨੇ ਬਹੁਤ ਕਾਲੇ ਕੀਤੇ ਵੇ ਆ, ਪਰ ਪ੍ਰੈਕਟੀਕਲ ਹੈ ਨਹੀਂ ਗਾ ਕੋਈ ਸੋਲੂਸ਼ਨ, ਹੈ ਨਾ। ਤੇ ਇਸ ਟਾਈਮ ਕਿਹੜੇ ਸੋਲੂਸ਼ਨ ਦੀ ਭਾਲ 'ਚ ਫਾਰਮਰ? ਤੁਸੀਂ ਹੁਣ ਦੇਖੋ ਜਿਹੜੇ ਹੁਣ ਕਲਾਈਮੇਟ ਇੰਪੈਕਟਸ ਪੈ ਰਹੇ ਆ, ਹੈ ਨਾ, ਤੇ ਉਹਦੇ 2-3 ਚੀਜ਼ਾਂ ਗਈਆਂ। ਇੱਕ ਸਿਗਮਾ ਪਾਣੀ ਦਾ ਕਰ ਰਿਹਾ, ਪਾਣੀ ਦੀ ਕੁਆਲਿਟੀ ਮਾੜੀ ਆ, ਕਨੈਲ ਦੀ ਵੀ ਪਾਣੀ ਦੀ ਕੁਆਲਿਟੀਆਂ ਅੱਗੇ ਨਾਲੋਂ ਵਰਸ ਹੋ ਰਹੀਆਂ ਗਈਆਂ ਵੀ ਜਦੋਂ ਉਹ ਜਾਂਦਾ ਗਾ, ਉਹ ਸਿਸਟਮ ਨੂੰ ਕਿੱਦਾਂ ਅਫੈਕਟ ਕਰਦਾ ਸਾਰੇ ਇਕੋ ਸਿਸਟਮ ਨੂੰ, ਜਾਂਦੀ ਸੋਇਲ ਨੂੰ, ਤੁਹਾਡੇ ਜੜ੍ਹਾਂ ਨੂੰ, ਪਲਾਂਟ ਜਿਹੜੇ ਟਾਈਪ ਦੀਆਂ ਉਹ ਰੂਟ ਸਿਸਟਮ ਆ ਉਹਨਾਂ ਨੂੰ ਕਿੱਦਾਂ ਕਰਦਾ। ਉਹਨਾਂ ਤੇ ਬਹੁਤ ਹੀ ਕੁਐਸਚਨ ਆ ਕਿ ਜਿੱਥੇ ਆਨਸਰ ਹੈ ਨਹੀਂ ਗੇ, ਹੈ ਨਾ। ਤੇ ਪੜ੍ਹੇ ਲਿਖੇ ਬੰਦੇ ਬਹੁਤ ਆ ਪਰ ਉਹ ਪ੍ਰੈਕਟੀਕਲ ਨਹੀਂ ਗੇ, ਹੈ ਨਾ। ਤੇ ਜਿਹੜੇ ਮੁੜ ਕੇ ਫਿਰ ਆਪਾਂ ਹੁਣ ਕਲਾਈਮੇਟ ਦੇ ਹਿਊਮਿਡਿਟੀ ਘਟ ਗਈ, ਮੋਇਸਚਰ ਘਟ ਗਿਆ, ਇਹਨਾਂ ਨੂੰ ਕੰਪਨਸੇਟ ਕਰਨਾ, ਹੈ ਨਾ, ਜਾਣਦੀ ਉਹ ਬੇਸਿਕਲੀ ਜਿੱਦਾਂ ਆਪਾਂ ਕਹਿੰਦੇ ਆ ਵੀ ਮੋਸਟਲੀ ਫਾਰਮਰ ਦੁਨੀਆ ਤੇ ਕਿਤੇ ਵੀ ਆ, ਉਹ ਰੱਬ ਦੇ ਹੱਥ ਤੇ ਯਾਰ ਦਾਸਾਂ ਤੇ ਚੱਲਦਾ, ਹੈ ਨਾ। ਉਹ ਕੰਡੀਸ਼ਨ ਸੇਮ ਹੀ ਆ। ਤੇ ਐਰਕੀਨੀਆ ਹਾਂ ਕਾਫੀ ਗੱਲਾਂ ਜਿਹੜੇ ਜਾਂਦੀ ਐਕਸਪਰਟਸ ਵੀ ਆ ਫੀਲਡ ਦੇ ਵਿੱਚ, ਉਹਨਾਂ ਨੂੰ ਵੀ ਕੋਈ ਖਾਸ ਆਨਸਰ ਹੈ ਨਹੀਂ ਗੇ ਵੀ ਕੀ ਇਹ ਫਨਾਮਨਾ ਹੋ ਰਿਹਾ। ਤੇ ਇਸ ਵਾਰ ਦੇ ਜਿਹੜੇ ਵੈਦਰ ਪੈਟਰਨ ਤੋਂ ਕੀ ਤੁਹਾਨੂੰ ਲੱਗਦਾ ਵੀ ਜਿੱਦਾਂ ਪਿਛਲੇ ਸਾਲ ਦੇ ਵਿੱਚ ਟਰੀਜ਼ ਲੌਂਗ ਟਾਈਮ ਦੇ ਲਈ ਜ਼ਿਆਦਾ ਲੰਮੇ ਸਮੇਂ ਲਈ ਸਟ੍ਰੈਸ ਚਲੇ ਗਏ ਸੀਗੇ, ਹੁਣ ਇਸ ਵਾਰ ਅਰਲੀ ਜਿਹੜੀ ਹਾਰਵੈਸਟ ਹੋਣ ਦੇ ਨਾਲ ਕੀ ਟਰੀਜ਼ ਨੂੰ ਬਾਉਂਸ ਬੈਕ ਕਰਨ ਦਾ ਮੌਕਾ ਮਿਲੂਗਾ ਇਸ ਸਾਲ ਦੇ ਵਿੱਚ? ਥੋੜਾ ਜਿਹਾ ਕਹਿੰਦੇ ਤਾਂ ਹੈਗੇ ਆ ਵੀ ਮੋਸਟਲੀ ਆਈਡੀਆ ਵੀ ਬਾਉਂਸ ਬੈਕ ਹੋਊਗਾ, ਠੀਕ ਹੈ, ਪਰ ਹਲੇ ਉਹ ਪੇਪਰਾਂ ਦੇ ਵਿੱਚ ਹੀ ਆ, ਪ੍ਰੈਕਟੀਕਲ ਦੇਖਣ ਵਾਲਾ ਹੈ ਨਹੀਂ ਗਾ, ਨਾ। ਵੀ ਮੋਸਟਲੀ ਜਿੰਨੀਆਂ ਵੀ ਸਟੱਡੀਜ਼ ਕੀਤੀਆਂ, ਪਰ ਸਟੱਡੀਜ਼ ਆਪਦੇ ਤੇ ਬੜੇ ਕੁਐਸਚਨਸ ਆਉਂਦੇ ਆ ਵੀ ਉਹ ਕਿਹੜੇ ਜਿੱਦਾਂ ਉਹਨਾਂ ਨੇ ਐਕਸਪੈਰੀਮੈਂਟਾਂ ਸੈੱਟ ਕੀਤੀਆਂ, ਜਾਂਦੀ ਪਹਿਲਾਂ ਤਾਂ ਉਹ ਦੇਖਦੇ ਆ ਨਾ ਵੀ ਸਾਰੇ ਵੀ ਅਸੀਂ ਰਿਜ਼ਲਟ ਕੀ ਮੰਗਦੇ ਆ, ਫਿਰ ਉੱਦਾਂ ਦਾ ਉਹ ਆਪਦੀ ਕੰਡੀਸ਼ਨਾਂ ਸੈੱਟ ਕਰ ਲੈਂਦੇ ਆ ਉਹ ਰਿਜ਼ਲਟ ਦੇਣ ਲਈ, ਹੈ ਨਾ। ਤੇ ਇਸ ਕਰਕੇ ਜਾਣਦੀ ਅਸੀਂ ਕਾਫੀ ਪਿੱਛੇ ਆ ਨੌਲੇਜ ਵਾਈਜ਼, ਹੈ ਨਾ, ਬਈ ਇਹਨਾਂ ਨੂੰ ਹੋ ਕੀ ਰਿਹਾ ਗਾ, ਹੈ ਨਾ। ਸਾਰਿਆਂ ਦੇ ਗੈਸ ਵਰਕ ਹੀ ਆ, ਕੋਈ ਕੁਝ ਯੂਜ਼ ਕਰਦਾ, ਕੋਈ ਕੁਝ ਕਰਦਾ, ਕੋਈ ਸਕਸੈਸਫੁਲ ਆ ਨਹੀਂ, ਪਰ ਓਵਰਆਲ ਜਦੋਂ ਅਸੀਂ ਕਹੀਏ ਵੀ ਇਹ ਰਿਜ਼ਲਟ ਘਟ ਰਹੇ ਆ, ਠੀਕ ਹੈ। ਤੇ ਇਹ ਤਾਂ ਬਦਾਮਾਂ ਦਾ ਹੁਣ ਜੇ ਗ੍ਰੇਪਸ ਦਾ ਦੇਖੋ, ਜਿਹੜੇ ਸੈਲਮਾ ਪੀਟ ਅਰਲੀ ਵੈਰਾਈਟੀਜ਼ ਆ ਉਹ ਤਾਂ ਪਿਕ ਹੋ ਰਹੀਆਂ ਹੈਗੀਆਂ ਇਸ ਵਾਰ, ਉਹਨਾਂ ਦੀ ਹਾਰਵੈਸਟ ਹੋ ਰਹੀ ਆ। ਤੇ ਫਿਰ ਜਿਹੜੇ ਦੂਸਰੇ ਥਾਮਸਨ ਜਿਹੜੇ ਉਹ ਮੇਨ, ਉਹ ਵੀ ਬਾਏ ਨੈਕਸਟ 10-12 ਦਿਨਾਂ ਨੂੰ ਹਾਰਵੈਸਟਿੰਗ ਉਹਨਾਂ ਦੀ ਸ਼ੁਰੂ ਹੋ ਜਾਊ। ਐਰਕੀ ਜਾਂਦੀ ਤੁਸੀਂ ਦੇਖੋ 10 ਤੋਂ 12 ਦਿਨ ਪਹਿਲਾਂ ਸਾਰੇ ਹਾਰਵੈਸਟ ਕੰਪਲੀਟ ਹੋ ਜਾਣੀ। ਤੇ ਹਾਰਵੈਸਟ ਦੇ ਲਈ ਜਿਹੜੀ ਮਸ਼ੀਨਰੀ ਆ, ਇਕਵਿਪਮੈਂਟ ਆ, ਤੇ ਜਿਹੜੇ ਲੋਕ ਆ ਉਹਦੀ ਕਿੱਦਾਂ ਅਵੇਲੇਬਿਲਟੀ ਆ? ਕਿਉਂਕਿ ਇੱਕ ਮਾਹੌਲ ਡਿਫਰੈਂਟ ਵੀ ਜਿਹੜਾ ਉਹ ਚੱਲ ਰਿਹਾ, ਜਿੱਥੇ ਐਗ ਸੈਕਟਰ ਦੇ ਉੱਤੇ ਕਹਿੰਦੇ ਆ ਵੀ ਇਮੀਗ੍ਰੇਸ਼ਨ ਰੇਟਸ ਦਾ ਖਾਸ ਕਰਕੇ ਅਸਰ ਆ, ਤੁਹਾਨੂੰ ਨਜ਼ਰ ਆ ਰਿਹਾ ਇਹ ਚੀਜ਼ ਉੱਥੇ? ਇਮੀਗ੍ਰੇਸ਼ਨ ਦਾ ਤਾਂ ਕੋਈ ਨਹੀਂ ਆ ਰਿਹਾ ਇਸ ਵਕਤ, ਐਵੇਂ ਤਾਂ ਦੱਸੀਏ ਕਿਉਂ। ਜਿਹੜੀ ਖੇਤੀ 'ਚ ਆਪਾਂਗੇ ਟਰੀ ਕ੍ਰਾਪ ਦੇ ਵਿੱਚ ਜ਼ਿਆਦਾ ਲੋਕ ਆ, ਉੱਥੇ ਲੇਬਰ ਉਹ ਉਨੀ ਕੁ ਹੈਗੀ ਆ, ਕਿਉਂ ਉਹ ਜ਼ਿਆਦਾ ਮਸ਼ੀਨਰੀ ਕੰਮ ਕਰਦੀ ਆ। ਪਰ ਇਹ ਚੀਜ਼ ਜ਼ਰੂਰ ਆ ਕਿ ਜਿਹੜੇ ਇਕਵਿਪਮੈਂਟ ਆ ਉਹ ਬ੍ਰੇਕ ਬਹੁਤ ਹੋ ਰਹੀ ਆ। ਅੱਛਾ, ਜਿੰਨਾ ਆਮ ਪਿਛਲੇ ਸਾਲ ਟੈਂਪਰੇਚਰ ਜ਼ਿਆਦਾ ਸੀ, ਗਰਮੀ ਜ਼ਿਆਦਾ ਸੀ, ਉਹਦੇ ਨਾਲੋਂ ਆਲਮੋਸਟ ਜਾਣੀ ਦੀ ਡਬਲ ਬ੍ਰੇਕ ਹੋ ਰਹੀ ਹੈ ਇਸ ਸਾਲ। ਕਿਉਂ ਜਿਹੜੀ ਉਹਨਾਂ ਦੀ ਮੋਇਸਚਰ, ਡਰਾਈਨੈਸ, ਹਿਊਮਿਡਿਟੀ ਘਟਣਾ, ਸਾਰੇ ਚੀਜ਼ਾਂ ਦੇ ਨਾਲ ਨਾ ਜਿਹੜੇ ਉਹਨਾਂ ਦੇ ਸੀਲਾਂ ਹੈਗੀਆਂ, ਜਿਹੜੇ ਕੋਈ ਬੈਰਿੰਗਸ, ਉਹ ਸਾਰੇ ਟੁੱਟ ਬਹੁਤ ਰਹੇ ਆ। ਤੇ ਜਿੰਨੇ ਵੀ ਮਕੈਨਿਕਸ ਆ ਉਹ ਸਾਰੇ ਦੱਸ ਰਹੇ ਵੀ ਪਿਛਲੇ ਸਾਲਾਂ ਨਾਲੋਂ ਅਸੀਂ ਬਹੁਤ ਜ਼ਿਆਦਾ ਬਿਜ਼ੀ ਹਾਂ, ਡਬਲ ਬਿਜ਼ੀ ਹਾਂ। ਤੇ ਜਿਨ੍ਹਾਂ ਨੇ ਹੱਥ ਦੇ ਨਾਲ ਕਰਨੀ ਆ, ਖਾਸ ਕਰਕੇ ਉਹਦੇ ਲਈ ਉਹ ਅਜੇ ਕਿਉਂਕਿ ਸ਼ੁਰੂ ਨਹੀਂ ਹੋਈ, ਸੋ ਉਹਦੇ ਬਾਰੇ ਕਿੱਦਾਂ ਆ, ਉਹ ਲੇਬਰ ਮਿਲ ਰਹੀ ਆ? 2 ਹਫ਼ਤਿਆਂ ਨੂੰ ਪਤਾ ਲੱਗ ਜਾਏਗਾ, 2 ਹਫ਼ਤਿਆਂ ਨੂੰ ਐਗਜ਼ੈਕਟ ਪਤਾ ਲੱਗ ਜਾਊਗਾ ਕਿੰਨੀ ਨਹੀਂ ਹੈ, ਹੈ ਨਾ।
ਤੇ ਪਰ ਮੋਸਟ ਲਾਈਕਲੀ ਉਹ ਹੋ ਜਾਏਗਾ, ਕਿਉਂ? ਜਦੋਂ ਤੁਸੀਂ अर्ਲੀ ਹੋਵੋ ਨਾ ਫਿਰ ਮੈਨੇਜ ਕਰ ਸਕਦੇ। ਹਾਂ ਇਹ ਆ ਵੀ ਥੋੜਾ ਅੱਗੇ ਹੋ ਗਿਆ ਥੋੜਾ ਪਿੱਛੇ ਹੋ ਗਿਆ ਤੇ ਮੈਨੇਜ ਤਾਂ ਚਲੋ ਕਰਨਾ ਹੀ ਪੈਣਾ ਆ ਨਾਲ ਦੇ ਨਾਲ ਸਾਰਿਆਂ ਨੂੰ। ਤੇ ਜਿੱਦਾਂ ਆਪਾਂ ਬਦਾਮਾਂ ਦੇ ਕਿਹਾ ਵੀ ਖਰਾਬ ਘੱਟ ਆ, ਸੌਗੀ ਦੇ ਵੀ ਸੇਮ ਫੀਡਬੈਕ ਆ ਰਹੀ ਆ, ਔਰ ਵਾਈਨ ਗ੍ਰੇਪਾਂ ਦੇ ਵੀ ਉਹਨਾਂ ਦੇ ਵਿੱਚ ਜਿਹੜਾ ਬੈਰੀ ਸਾਈਜ਼ ਆ ਛੋਟਾ ਗਾ, ਹੈ ਨਾ। ਸ਼ੂਗਰ ਇੱਕਦਮ ਸ਼ੂਟ ਕਰਦੀ ਆ ਮੁੜ ਕੇ, ਫਿਰ ਜਿਹੜਾ ਜਾਂਦੀ ਮੋਸਟਲੀ ਇਹ ਕਲਾਈਮੇਟ ਦੇ ਇੰਪੈਕਟਸ ਹੈਗੇ ਆ ਨਾ, ਉਹ ਹੁਣ ਦੇਖ ਰਹੇ ਆ, ਪਰ ਉਹਨਾਂ ਨੂੰ ਮੈਨੇਜ ਕਰਨਾ ਹਲੇ ਬੰਦੇ ਸਿੱਖ ਹੀ ਰਹੇ ਆ ਸਾਰੇ। ਕੀ ਟਿਪਸ ਨੇ ਤੁਹਾਡੇ ਇਸ ਚੀਜ਼ ਦੇ ਲਈ? ਕਿਉਂਕਿ ਅਕਸਰ ਹੁਣ ਅਫਸੋਸ ਨਾਲ ਕਹਿਣਾ ਪੈਂਦਾ ਵੀ ਹਰ ਇੱਕ ਪਾਸੇ ਹੀ ਇਹ ਹਾਲ ਹੋਇਆ ਪਿਆ ਵੀ ਸੱਪ ਲੰਘੇ ਤੇ ਲੀਕ ਆਪਾਂ ਕੁੱਟਦੇ ਹਾਂ। ਹੁਣ ਜੇ ਸਿਚੁਏਸ਼ਨ ਨਜ਼ਰ ਆ ਰਹੀ ਆ ਜੋ ਆਪਾਂ ਨੂੰ ਦਿਸ ਰਿਹਾ ਆ, ਇਹਦੇ ਟਿਪਸ ਕੀ ਆ? ਇਹਨੂੰ ਆਪਾਂ ਕਲਾਈਮੇਟ ਰੈਜ਼ਿਲੀਐਂਟ ਕਿੱਦਾਂ ਕਰਨਾ ਹੈ ਆਪਣੀਆਂ ਕ੍ਰੌਪਸ ਨੂੰ, ਆਪਣੀ ਫਾਰਮਿੰਗ? ਆਈ ਥਿੰਕ ਸਭ ਤੋਂ ਪਹਿਲਾਂ ਤਾਂ ਜਿਹੜੀਆਂ 2-3 ਚੀਜ਼ਾਂ ਇਨਵੋਲਵਡ ਹੁੰਦੀਆਂ, ਉਹ ਹੈਗਾ ਗਾ ਪਾਣੀ ਦੀ ਕੁਆਲਿਟੀ, ਹੈ ਨਾ। ਜਿੰਨਾ ਚਿਰ ਤੁਸੀਂ ਪਾਣੀ ਦੀ ਕੁਆਲਿਟੀ ਨਹੀਂ ਠੀਕ ਕਰਦੇ ਹੋ ਤਾਂ ਸਾਰਾ ਕੁਝ ਹੀ ਮਾੜਾ ਹੁੰਦਾ, ਹੈ ਨਾ। ਤੇ ਫਿਰ ਉਹ ਜਦੋਂ ਸੋਇਲ ਆ, ਸੋਇਲ ਦੀ ਕੁਆਲਿਟੀਆਂ ਕਿੱਥੇ ਹੈਗੀਆਂ, ਤੇ ਤੁਹਾਡੇ ਰੂਟ ਸਿਸਟਮ ਆ, ਜਿਹੜਾ ਇਰੀਗੇਸ਼ਨ ਦੇ ਤੁਹਾਡੇ ਮੈਥਡਸ ਆ, ਜਿਹੜੇ ਤੁਸੀਂ ਫਰਟੀਲਾਈਜ਼ਰ ਪਾਉਨੇ ਉਹਦੇ, ਉਹ ਸਾਰੇ ਹਰ ਇੱਕ ਖੇਤ ਨੂੰ ਆਪੇ ਟਿਊਨ ਕਰਨੇ ਪੈਣੇ, ਹੈ ਨਾ, ਸਪੈਸੀਫਿਕਲੀ ਆਪਦੇ ਖੇਤ ਤੇ। ਪਰ ਇਉਂ ਆ ਕਿ ਜਾਂਦੀ ਜਿਹੜੇ ਅੱਗੇ ਡਾਕੂਮੈਂਟਡ ਹੋਏ ਵੇ ਆ, ਹੈ ਨਾ, ਵੀ ਪਾਣੀ ਦੀਆਂ ਐਫੀਸ਼ੀਐਂਸੀਜ਼ ਅਸੀਂ ਆਹ ਕਰ ਸਕਦੇ ਆ, ਉਹ ਟੋਟਲੀ ਝੂਠੀਆਂ ਪੈ ਚੁੱਕੀਆਂ ਗਈਆਂ। ਕਿਉਂ? ਜਿਹੜਾ ਮਾੜਾ ਪਾਣੀ ਆ ਉੱਥੇ ਉਹ ਜਿਹੜੀ ਪਾਣੀ ਦੀ ਸੋਇਲ ਦੀ ਮਿੱਟੀ ਦੀ ਹੋਲਡਿੰਗ ਕਪੈਸਿਟੀ ਆ ਨਾ, ਉਹਨੂੰ ਕਿੰਨਾ ਚਿਰ ਉਹ ਰੱਖ ਸਕਦਾ ਗਿੱਲਾ, ਉਹ ਬਹੁਤ ਖਰਾਬ ਹੋ ਰਹੀ ਆ। ਉਹਦਾ ਕਰਕੇ ਜਿਹੜੇ ਪਿਛਲਾ ਡੇਟਾ ਉਹ ਅਪਲਾਈ ਨਹੀਂ ਕਰ ਰਿਹਾ ਇਸ ਵਾਰ। ਠੀਕ ਹੈ ਨਾ, ਜਿੰਨਾ ਤੁਸੀਂ ਪਾਣੀ ਦੀ ਕੁਆਲਿਟੀ ਤੇ ਫੋਕਸ ਕਰੋਗੇ ਉਹਨਾਂ ਬੈਨੀਫਿਟ ਰਹੋਗੇ, ਉਹਨਾਂ ਤੁਹਾਡਾ ਸੋਇਲ ਠੀਕ ਰਹੂਗਾ, ਰੂਟ ਸਿਸਟਮ ਠੀਕ ਰਹਿਣਗੇ। ਨਾਲੇ ਇਹ ਆ ਵੀ ਜਿੰਨੇ ਚਿਰ ਨੂੰ ਉਹਦਾ ਸੋਲੂਸ਼ਨ ਆਉਣਾ ਉਹਨੇ ਚਿਰ ਨੂੰ ਤਾਂ ਦੇਰ ਹੋ ਜਾਣੀ ਕਾਫੀ। ਹਾਂ, ਉਦੋਂ ਤਾਂ ਪੱਟਣ ਵਾਲੇ ਹੋ ਜਾਣੇ ਆ ਬਦਾਮ ਤਾਂ। ਗ੍ਰੇਪਾਂ ਨੂੰ ਹਲੇ ਤੁਸੀਂ ਕਰਨਾਗਾ, ਗ੍ਰੇਪਾਂ ਦੀ ਵੀ ਯੀਲਡ ਤੁਸੀਂ ਈਅਰ ਓਵਰ ਈਅਰ ਦੇਖੋ ਕਿ ਜਿਹੜੀ ਸਾਡੀ ਪਾਣੀ ਦੀ ਕੁਆਲਿਟੀ ਨੇ ਕਾਫੀ ਇੰਪੈਕਟ ਕੀਤੇ ਆ। ਠੀਕ ਹੈ। ਹਾਂ, ਤੇ ਜਿਹੜੇ ਜਦੋਂ ਵਾਈਨ ਗ੍ਰੇਪ ਆਉਨੇ ਆ ਉਹਨਾਂ ਤੇ ਵੀ ਸੇਮ ਸਿਚੁਏਸ਼ਨ ਆਊਗੀ ਕਿ ਜਿਹੜੀ ਯੀਲਡ ਆ ਉਹ ਘੱਟ ਹੋਊਗੀ। ਕਿਉਂ? ਉਹ ਜਿਹੜਾ ਬੈਰੀ ਸਾਈਜ਼ ਆ, ਹੈ ਨਾ, ਉਹ ਕਾਫੀ ਘੱਟ ਆ, ਹੈ ਨਾ। ਠੀਕ ਹੈ। ਸੋ ਇਸ ਕਰਕੇ ਜਿਹੜੇ ਜਾਂਦੇ ਅਸੀਂ ਮੋਸਟਲੀ ਜਿੱਥੇ ਫੋਕਸ ਰੱਖਣਾ ਉਹ ਇਹੀ ਆ ਕਿ ਜਿੰਨੀਆਂ ਵੀ ਤੁਸੀਂ ਜਿਹੜੇ ਤੁਹਾਡੇ ਟੈਕਨੀਕਲ ਬੰਦੇ ਆ ਜਿਹੜੇ ਤੁਹਾਨੂੰ ਗਾਈਡ ਕਰਦੇ ਆ, ਉਹਨਾਂ ਤੋਂ ਇਹ ਹਮੇਸ਼ਾ ਹੀ ਕੁਐਸਚਨ ਕਰਦੇ ਰਹੋ ਵੀ ਜਿਹੜੇ ਕਲਾਈਮੇਟ ਦੀ ਸ਼ਿਫਟ ਆ, ਚੇਂਜ ਆ ਰਹੀ ਆ, ਉਹਨੂੰ ਅਸੀਂ ਓਵਰਕਮ ਕਿੱਦਾਂ ਕਰਨਾ। ਠੀਕ ਹੈ, ਠੀਕ ਹੈ। ਚਲੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਹਾਰਵੈਸਟਿੰਗ ਸ਼ੁਰੂ ਹੋ ਚੁੱਕੀ ਆ, ਤੇ ਜਿੱਦਾਂ ਜਸਬੀਰ ਜੀ ਆਪਾਂ ਨੂੰ ਦੱਸ ਰਹੇ ਆ ਵੀ ਇਸ ਵਾਰ ਬਦਾਮ ਦਾ ਜਿਹੜਾ ਸਾਈਜ਼ ਆ ਉਹ ਛੋਟਾ ਨਜ਼ਰ ਆ ਰਿਹਾ ਆ, ਭਾਰ ਥੋੜਾ ਘੱਟ ਨਜ਼ਰ ਆ ਰਿਹਾ ਆ। ਸੇਮ ਥਿੰਗ ਉਹਨਾਂ ਦੇ ਨਾਲ ਨਾਲ ਅੰਗੂਰਾਂ ਦੇ ਵਿੱਚ, ਬੈਰੀਜ਼ ਦੇ ਵਿੱਚ ਵੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ। ਪਿਸਤੇ ਦਾ ਕਿੱਦਾਂ ਹੈਗਾ? ਆਈ ਨੋ ਅਜੇ ਉਹਦੀ ਹਾਰਵੈਸਟਿੰਗ ਤਾਂ ਨਹੀਂ, ਪਰ ਉਹਦਾ ਕੀ ਚੱਲ ਰਿਹਾ? ਉਹ ਕ੍ਰੌਪ ਠੀਕ ਚੱਲ ਰਹੀ ਹੈ ਉਹਦਾ? ਪਿਸਤੇ ਦਾ ਕੰਮ ਠੀਕ ਆ, ਉਹਨਾਂ ਦੇ ਵੀ ਹਲ ਸਪਲਿਟ ਹੋ ਰਹੀ ਆ ਹੁਣ। ਆਹ ਵੀਕ ਦੇ ਵਿੱਚ ਸਪਰੇਜ਼ ਆ ਰਹੀਆਂ, ਹੈ ਨਾ। ਤੇ ਜਿਹੜਾ ਉਹੀ ਬੇਸਿਕਲੀ ਕਈ ਖੇਤਾਂ 'ਚ ਮਿਲੀ ਬਗ ਐਰਕੀ ਕਾਫੀ ਦੇਖਿਆ ਗਿਆ। ਅੱਛਾ, ਉਹਨਾਂ ਨੂੰ ਕੰਟਰੋਲ ਕਰੋ, ਡੈਮੇਜ ਹੋਣਾ ਹੀ ਹੋਣਾਗਾ। ਤੇ ਬਾਕੀ ਹੁਣ ਹਲ ਸਪਰੇਡ ਤੇ ਵਾਰਮ ਡੈਮੇਜ ਹੋਰ ਉਹਨਾਂ ਦੀਆਂ ਸਪਰੇਆਂ ਕਰਕੇ ਉਹ ਹੋਪਲੀ ਜਾਂਦੀ, ਉਹ ਅੰਡਰ ਕੰਟਰੋਲ ਰਹੂਗਾ। ਅੱਛਾ ਜਸਬੀਰ ਭਾਜੀ, ਇਸ ਵਾਰ ਕਾਫੀ ਜ਼ਿਆਦਾ ਰੌਲਾ ਸੀਗਾ ਪੈਸਟ ਇਨਫੈਸਟੇਸ਼ਨ ਦਾ। ਹੁਣ ਜਦੋਂ ਬਦਾਮ ਝੜ ਰਹੇ ਆ ਫਿਰ ਤਾਂ ਕਾਟਵਾਂ ਨੂੰ ਤੇ ਚੂਹਿਆਂ ਨੂੰ ਤਾਂ ਨਜ਼ਾਰੇ ਆ, ਉਹਨਾਂ ਨੇ ਤਾਂ ਫਿਰ ਜਦੋਂ ਮਰਜ਼ੀ ਆ ਕੇ ਤੁਹਾਡੇ ਢੇਰਾਂ ਨੂੰ ਜਿਹੜਾ ਉਹ ਛਕਣਾ ਆ। ਕਿੰਨਾ ਕੁ ਪ੍ਰੈਸ਼ਰ ਰਿਹਾ ਇਸ ਵਾਰ ਐਕਚੁਅਲ ਦੇ ਵਿੱਚ ਜਿਹੜੀ ਪੈਸਟ ਇਨਫੈਸਟੇਸ਼ਨ ਦਾ, ਜਿੰਨਾ ਇਹ ਰੌਲਾ ਹੈਗਾ ਆ, ਉਹ ਵਾਕਿਆ ਹੀ ਇਸ ਦਾ ਅਸਰ ਆਪਾਂ ਨੂੰ ਨਜ਼ਰ ਆ ਰਿਹਾ ਆ ਜਾਂ ਕਿੱਦਾਂ ਆ? ਉਹ ਤਾਂ ਵਾਕਿਆ ਰੀਅਲ ਆ। ਉਹ ਜਿੱਥੇ ਜਾਣੀ ਦੀ ਬਹੁਤ ਕਈ ਖੇਤ ਦੇਖਿਆ ਜਿਹੜੇ ਟੋਟਲੀ ਜਾਂਦੀ ਹੈ ਖਾਲੀ ਹੋਏ ਪਏ ਆ, ਹੈ ਨਾ। ਇਹ ਖਾ ਗਏ ਸਭ ਕੁਝ। ਹਾਂ, ਮੇਨਲੀ ਜਾਣੀ ਦੀ ਗੋਫਰਸ ਆ, ਸਕਰੋਜ਼ ਆ, ਫਿਰ ਉੱਪਰੋਂ ਕਾਇਓਟੀਸ ਆਉਂਦੀਆਂ, ਹੈ ਨਾ। ਪਰ ਸਕਰੋਜ਼ ਐਰਕੀ ਕੰਟਰੋਲ ਕਰਨੀਆਂ ਬਹੁਤ ਜ਼ਿਆਦਾ ਔਖੀਆਂ ਸੀ, ਹੈ ਨਾ। ਅੱਛਾ ਜੀ।
ਹਾਂ ਕਰਕੇ ਦੇਖੋ ਹਰ ਇੱਕ ਬੰਦਿਆਂ ਨੂੰ ਇਹ ਵੀ ਸਮਾਰਟ ਹੁੰਦੀਆਂ ਜਾਂਦੀਆਂ ਅਡੈਪਟ, ਜਿਹੜੀ ਤੁਸੀਂ ਇੱਕ ਦਵਾਈ ਪਾਉਨੇ ਆ ਵੀ ਉਹਦੇ ਨਾਲ ਜਾਂਦੀ ਉਹ ਖਤਮ ਹੋ ਜਾਣਗੀਆਂ, ਹੌਲੀ ਵਰਦੀਆਂ ਹੌਲੀ ਉਹ ਅਡੈਪਟ ਕਰ ਜਾਂਦੀਆਂ, ਫਿਰ ਦੂਜੀ ਪਾਉਣੀ ਪੈਂਦੀ, ਫਿਰ ਤੀਜੀ ਪਾਉਣੀ ਪੈਂਦੀ ਆ, ਹੈ ਨਾ। ਹੂੰ ਇਹਨਾਂ ਕੰਟਰੋਲ ਕਰਨਾ ਕਾਫੀ ਡਿਫਿਕਲਟ ਆ, ਪਰ ਇਹੀ ਆ ਵੀ ਜਿੰਨਾ ਤੁਸੀਂ ਅਰਲੀ ਕਰ ਲਓਗੇ ਉਹਨਾਂ ਬੈਟਰ ਰਹੂਗਾ, ਹੂੰ ਹੈ ਨਾ। ਸੋ ਕਈ ਇਹ ਜੀ ਇਦਾਂ ਵੀ ਰਿਪੋਰਟ ਕਰ ਰਹੇ ਆ ਵੀ ਜਾਣੀ ਦੀ ਉਹ ਉਹਨਾਂ ਦੇ ਹਾਰਵੈਸਟ ਕਰਨ ਦਾ ਕੋਈ ਫਾਇਦਾ ਨਹੀਂ, ਉਹ ਸਾਰੇ ਬਦਾਮ ਉਹੀ ਸਕਰੋਜ਼ ਹੀ ਲੈ ਗਈਆਂ, ਸ਼ੱਕ ਗਈਆਂ ਉਹ ਦੱਸ ਜਾਂ ਫਿਰ ਨਹੀਂ ਤਾਂ ਉਹ ਨਵੀਆਂ ਹੱਡੀਆਂ ਕੱਟੀਆਂ ਹੋਈਆਂ ਹੋਣੀਆਂ ਤੇ ਉਹ ਤਾਂ ਫਿਰ ਹੁਣ ਅਗਲੀ ਵਾਰੀ ਹੋਰ ਵੀ ਜ਼ਿਆਦਾ ਪ੍ਰੋਡਿਊਸ ਕਰਕੇ ਵਧਣਗੀਆਂ। ਹਾਂ ਨਹੀਂ ਉਹ ਆਪਦੇ ਵਿੰਟਰ ਦਾ ਰਾਸ਼ਨ ਲੈ ਚੱਲੀਆਂ ਨਾ, ਉਹ ਸਾਰਾ ਸਾਲ ਉਹਨਾਂ ਨੇ ਕੱਢਣਾ ਫਿਰ ਖੁੱਡਾਂ 'ਚ। ਟੱਬਰ ਭਾਰੇ ਕਰ ਲਏ ਉਹਨਾਂ ਨੇ ਆਪਣੇ। ਹਾਂ ਤੇ ਇੱਕ ਇਹਨਾਂ ਦੀ ਨਾ ਜਾਣੀ ਦੀ ਪਾਪੂਲੇਸ਼ਨ ਗਰੋਥ ਬਹੁਤ ਜ਼ਿਆਦਾ ਹੈ। ਰੀਜ਼ਨ ਕੀ ਹੋਇਆ ਇਸ ਵਾਰੀ ਇੰਨਾ ਜ਼ਿਆਦਾ? ਇਹਨਾਂ ਨੂੰ ਕੋਈ ਬੈਟਰ ਮਿਲ ਗਿਆ, ਕੋਈ ਚੀਜ਼ ਜ਼ਿਆਦਾ ਵਧੀਆ ਮਿਲ ਗਈ, ਜਾਂ ਪਿਛਲੇ ਕੁਝ ਸਮਿਆਂ 'ਚ ਕੋਈ ਬਜਟ ਕੰਸਟ੍ਰੇਂਟ ਕਰਕੇ ਕਿਸਾਨ ਜਿਹੜਾ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕੇ? ਕੀ ਮਤਲਬ ਕਾਰਨ ਰਹੇ ਇਹਦੇ ਪਿੱਛੇ? ਆਈ ਥਿੰਕ ਆਲ ਆਫ ਦਾ ਬਾਬੀ ਆ, ਪਰ ਇਹ ਜਾਣਦੀ ਜਿਹੜੇ ਇਹ ਹੈਗੀਆਂ ਸਕੋਰੋਸ ਹੋਈਆਂ, ਗੋਫਰਸ ਹੋਈਆਂ, ਇਹ ਓਵਰ ਟਾਈਮ ਸਮਾਰਟ ਹੁੰਦੀਆਂ ਜਾਂਦੀਆਂ, ਇਹ ਟ੍ਰੈਪ 'ਚ ਫਸਦੀਆਂ ਨਹੀਂ ਫਿਰ ਨਾਲੇ। ਫਸਦੀਆਂ ਨਹੀਂ। ਇੱਕ ਇਹਨਾਂ ਦੀ ਰੇਂਜ ਬਹੁਤ ਦੂਰ ਦੂਰ ਤੱਕ ਜਾਂਦੀਆਂ, ਜਾਂਦੀ ਕੁਆਟਰ ਮਾਈਲ ਜਾ ਕੇ ਖੇਤਾਂ ਦੇ ਵਿੱਚ ਵੀ ਜਾਇਆ ਆਉਂਦੀਆਂ। ਠੀਕ ਆ। ਤੇ ਫਿਰ ਹੁਣ ਇਹਦਾ ਹੁਣ ਨੈਕਸਟ ਸੀਜ਼ਨ ਦੇ ਲਈ, ਕਿਉਂਕਿ ਹੁਣ ਚਲੋ ਇਹਨਾਂ ਨੇ ਅਜੇ ਤਾਂ ਐਕਟਿਵ ਹੀ ਨੇ, ਇਵੈਂਚੁਅਲੀ ਹਾਈਬਰਨੇਸ਼ਨ 'ਚ ਇਹਨਾਂ ਨੇ ਥੋੜੇ ਚਿਰ ਬਾਅਦ ਨੂੰ ਜਾਣਾ, ਸਿਆਲਾਂ 'ਚ ਜਿਹੜਾ ਉਹ ਜਾਣਾ ਆ ਟਰੀ ਬਚਾਉਣੇ ਜਾਂ ਉਹ ਕਰਨਾ, ਉਹਦੇ ਲਈ ਫਿਰ ਹੁਣ ਉਧਰ ਫੋਕਸ ਕਰਨਾ ਪਊਗਾ। ਕੀ ਕਰਨਾ ਚਾਹੀਦਾ ਆ? ਉਹ ਗੈਸ ਦੇ ਨਾਲ ਮਾਰਨਾ ਆ, ਕੋਈ ਦੂਜੀ ਦਵਾਈ ਪਾਉਣੀ ਆ, ਜਾਂ ਕੀ ਸੋਲੂਸ਼ਨ ਕੀ ਇਸ ਟਾਈਮ ਦੱਸਿਆ ਜਾ ਰਿਹਾ ਇਹਨਾਂ ਦਾ? ਨਹੀਂ ਦੇਖੋ ਸੋਲੂਸ਼ਨ ਤਾਂ ਸਾਰੇ ਹੀ ਆ ਵੀ ਜਾਂਦੀ, ਹੁਣ ਆਹ ਜਦੋਂ ਪੋਸਟ ਹਾਰਵੈਸਟ ਆਊਗਾ ਜਿੰਨੇ ਉਹਨਾਂ ਦੇ ਹੋਲਸ ਆ ਉਹਨਾਂ ਨੂੰ ਬੰਦ ਕਰੋ, ਜਿਹੜੀ ਮੇਥੇਨ ਗੈਸ ਆ, ਮਸ਼ੀਨਾਂ ਵੀ ਬਣੀਆਂ, ਹੋਰ ਮੈਥਡ ਹੈਗੇ ਆ, ਹੈ ਨਾ। ਜਿਹੜੀ ਕਈ ਕੈਮੀਕਲ ਵੀ ਬੇਸ ਹੈਗੇ ਆ, ਉਹ ਜਾਣ ਦੀ ਪਾ ਕੇ ਆਪਦਾ ਪੂਰਾ ਉੱਪਰ ਚੜ੍ਹ ਕੇ ਕੰਟਰੋਲ ਰਹੋ। ਜਦੋਂ ਵਾਂਸ ਆਊਟ ਆਫ ਹੈਂਡ ਹੋ ਜਾਂਦਾ ਨਾ, ਫਿਰ ਇਹ ਕੰਟਰੋਲ ਕਰਨੀਆਂ ਬਹੁਤ ਔਖੀਆਂ। ਫਿਰ ਔਖੀ ਜੀ। ਤੇ ਆਪਾਂ ਜਸਵੀਰ ਭਾਜੀ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਅਹਿਮ ਟੌਪਿਕ ਜਿਸ ਦੇ ਬਾਰੇ ਸਾਰੇ ਜਣੇ ਕਿਸਾਨ ਵੇਟ ਵੀ ਕਰ ਰਹੇ ਆ, ਐਲਮੰਡ ਬੋਰਡ ਦੀ ਜਿਹੜੀ ਮੀਟਿੰਗ ਨੂੰ ਜਿਹੜਾ ਉਹ ਲੈ ਕੇ, ਜਿਹੜੇ ਨੰਬਰਸ ਦੀ ਆਪਾਂ ਸ਼ੁਰੂਆਤ ਦੇ ਵਿੱਚ ਥੋੜੀ ਗੱਲ ਕੀਤੀ ਸੀ, ਹੁਣ ਕੀ ਚੱਲ ਰਿਹਾ ਆ, ਕੀ ਅਪਡੇਟ ਆ, USDA ਇਨਵੋਲਵ ਕੀਤਾ ਜਾ ਰਿਹਾ ਹੈ ਜਾਂ ਕੀ ਹੋਊਗਾ, ਉਹ ਸਾਰੀ ਜਿਹੜੀ ਚਰਚਾ ਆਪਾਂ ਕਰਦੇ ਹਾਂ। ਤੇ ਸਰੋਤਿਓ, ਜੇ ਤੁਹਾਡੇ ਕੋਈ ਸੁਝਾਅ, ਤੁਹਾਡਾ ਕੋਈ ਕੁਐਸਚਨ, ਤੁਸੀਂ ਜਿਹੜੀ ਉਹ 2 ਹਫ਼ਤੇ ਪਹਿਲਾਂ ਜਿਹੜੀ ਉਹ ਮੀਟਿੰਗ ਹੋਈ ਸੀ, ਜੋ ਉੱਥੇ ਚੱਲਿਆ, ਜੇ ਉਸ ਬਾਰੇ ਤੁਸੀਂ ਕੋਈ ਆਪਣੇ ਵਿਚਾਰ ਜਾਂ ਚਰਚਾ ਜਾਂ ਕੋਈ ਸਵਾਲ ਕਰਨਾ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408272 5200, 4082725200। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈ ਕੇ ਮੁੜਦੇ ਹਾਂ ਵਾਪਸ, ਤੇ ਉਸ ਤੋਂ ਬਾਅਦ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜਸਵੀਰ ਸਿੰਘ ਸਿੱਧੂ ਜੀ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਜਸਬੀਰ ਸਿੰਘ ਸਿੱਧੂ ਜੀ, ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ। ਜਸਬੀਰ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਤੇ ਇੱਕ ਆਪਣਾ ਮਾਈਕ ਅਨਮਿਊਟ ਕਰ ਲਿਓ ਉਹਨਾਂ ਨੇ। ਹਾਂਜੀ, ਰਾਜਕਰਮ ਜੀ, ਸਤਿ ਸ੍ਰੀ ਅਕਾਲ ਜੀ। ਸੋ ਗੱਲਬਾਤ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਪਹਿਲੇ ਦੌਰ ਦੇ ਵਿੱਚ ਗੱਲ ਕੀਤੀ ਆ ਹਾਰਵੈਸਟਿੰਗ ਦੀ, ਜੋ ਕੁਛ ਇਸ ਟਾਈਮ ਚੱਲ ਰਿਹਾ ਹੈ, ਹਾਰਵੈਸਟਿੰਗ ਖਾਸ ਕਰਕੇ ਬਦਾਮਾਂ ਦੀ ਤੇ ਜਿਹੜੀ ਅੰਗੂਰਾਂ ਦੀ, ਉਸ ਦੇ ਲਈ। ਤੇ ਹੁਣ ਆਪਾਂ ਜਿਹੜੀ ਅਹਿਮ ਮਸਲਾ ਖਾਸ ਕਰਕੇ ਜਿਹੜੇ ਬਦਾਮ ਦੇ ਨਾਲ ਜੁੜੇ ਹੋਏ ਕਿਸਾਨ ਨੇ, ਉਹਦੀ ਫਾਰਮਿੰਗ ਜਿਹੜੀ ਉਹ ਕਰਦੇ ਆ। ਬਦਾਮਾਂ ਦੀ ਮਾਰਕੀਟਸ ਨੂੰ ਸਟਰੋਂਗ ਕਰਨ ਦੇ ਲਈ ਇੱਕ ਫੈਡਰਲ ਮਾਰਕੀਟਿੰਗ ਆਰਡਰ ਦੇ ਤਹਿਤ ਐਲਮੰਡ ਬੋਰਡ ਜਿਹੜਾ ਉਹ ਬਣਾਇਆ ਗਿਆ ਸੀ। ਇਹ ਐਲਮੰਡ ਦੇ ਜਿਹੜੇ ਕਿਸਾਨਾਂ ਦੇ ਲਈ ਜਿਹੜਾ ਇੰਨਾ ਉਤਪਾਦ ਉਹ ਕਰਦੇ ਆ, ਇੰਨੇ ਜਿਹੜੇ ਬਦਾਮ ਉਹਨਾਂ ਦੀ ਪੈਦਾਵਾਰ ਕਰਦੇ ਆ, ਵੀ ਉਹ ਕਿਤੇ ਵਿਕਣ ਤੇ ਵਧੀਆ ਭਾਅ ਤੇ ਵਿਕਣ, ਤੇ ਐਲਮੰਡ ਜਿਹੜੇ ਕਿਸਾਨ ਨੇ ਉਹ ਵਧੀਆ ਆਪਣਾ ਗੁਜ਼ਰ ਬਸਰ ਜਿਹੜਾ ਉਹ ਕਰਨ। ਪਰ ਬੀਤੇ ਸਮਿਆਂ ਦੇ ਵਿੱਚ ਐਲਮੰਡ ਬੋਰਡ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ। ਆਪਾਂ ਨੂੰ ਪਤਾ ਵੀ 2 ਵੀਕ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਐਲਮੰਡ ਬੋਰਡ ਦੀ ਜਨਰਲ ਮੀਟਿੰਗ, ਜਿੱਥੇ ਕਾਫੀ ਜ਼ਿਆਦਾ ਪੰਜਾਬੀ ਕਿਸਾਨ ਜਿਹੜੇ ਉਹ ਪਹੁੰਚੇ ਸੀ। ਉੱਥੇ ਇੱਕ ਐਲਮੰਡ ਬੋਰਡ ਦੇ ਡਾਇਰੈਕਟਰ ਦੇ ਦੁਆਰਾ ਗਾਲ ਕੱਢੀ ਗਈ, ਕਾਫੀ ਤੂਤੂ ਮੈਂ ਜਿਹੜੀ ਉਹ ਮਾਹੌਲ ਹੋਇਆ, ਹੀਟਡ ਐਕਸਚੇਂਜ ਜਿਹੜਾ ਉਹ ਹੋ ਗਿਆ। ਹੁਣ ਤੁਸੀਂ ਸਾਨੂੰ ਜਸਬੀਰ ਜੀ ਥੋੜਾ ਦੱਸੋ ਵੀ ਇਸ ਸਿਚੁਏਸ਼ਨ ਤੋਂ ਬਾਅਦ, ਉਹ ਵਾਲੀ ਮੀਟਿੰਗ ਤੋਂ ਬਾਅਦ ਜਿਹੜੀ ਅਜੇ ਪਤਾ ਨਹੀਂ ਪੂਰੀ ਤਰ੍ਹਾਂ ਬੰਦ ਹੋ ਗਈ ਆ ਕਿ ਨਹੀਂ ਹੋਈ, ਉਹਨੂੰ ਖਤਮ ਕੀਤਾ ਮੰਨਿਆ ਜਾ ਰਿਹਾ ਹੈ ਕਿ ਨਹੀਂ ਮੰਨਿਆ ਜਾ ਰਿਹਾ, ਜਾਂ ਅਜੇ ਉਸਨੂੰ ਪੂਰੀਆਂ ਕਰਨਾ ਆ। ਕੀ ਸਿਚੁਏਸ਼ਨ ਚੱਲ ਰਹੀ ਆ, ਤੇ ਕੀ ਉਹਨਾਂ ਦੇ ਦੁਆਰਾ ਕਿਸਾਨਾਂ ਦੀ ਹੁਣ ਕੋਈ ਗੱਲ ਸੁਣਨ ਦੇ ਲਈ ਕੋਈ ਕਦਮ ਵਧਾਇਆ ਗਿਆ ਹੈ ਅੱਗੇ, ਜਾਂ ਕੀ ਸਿਚੁਏਸ਼ਨ ਇਸ ਟਾਈਮ ਬਣੀ ਪਈ, ਕੀ ਅਪਡੇਟ ਆ ਉਸ ਮੀਟਿੰਗ ਤੋਂ ਬਾਅਦ? ਹਾਂ ਰਾਜਕਰਮ ਵੀ, ਪਹਿਲਾਂ ਤਾਂ ਸਾਰਿਆਂ ਨਾਲੋਂ ਨਾ ਜਿਹੜੇ ਮਾਰਕੀਟਿੰਗ ਆਰਡਰ ਬਣੇ ਆ, ਇਹ 1937 ਦੇ ਵਿੱਚ ਜਦੋਂ ਵਰਲਡ ਵਾਰ 2 ਖਤਮ ਜੀ ਹੋ ਰਹੀ ਸੀ, ਉਦੋਂ ਫਾਰਮਰਾਂ ਦਾ ਕਾਫੀ ਬੁਰਾ ਹਾਲ ਹੁੰਦਾ, ਪਤਾ ਨਹੀਂ ਸੀ ਵੀ ਕਿੱਥੇ ਵੇਚਣਾ ਸਮਾਨ, ਹੈ ਨਾ। ਉਦੋਂ ਫਿਰ ਫੈਡਰਲ ਗਵਰਨਮੈਂਟ ਨੇ ਮਾਰਕੀਟਿੰਗ ਆਰਡਰ ਬਣਾਏ 27 ਕਰਾਪਾਂ ਤੇ ਬਣੇ ਹੋਏ ਆ, ਜਿਨ੍ਹਾਂ ਨੂੰ ਉਹਨਾਂ ਦੇ ਬਾਈ ਲਾਜ਼ ਬਣਾਏ ਹੋਏ ਆ। ਇਹ ਮੇਨਲੀ ਇਹਨਾਂ ਦਾ ਪਰਪਸ ਸੀਗਾ ਕਿ ਇੱਕ ਤਾਂ ਗਰੋਰਾਂ ਦੀ ਹੈਲਪ ਕਰਨੀ, ਠੀਕ ਹੈ, ਤੇ ਦੂਜਾ ਜਿੰਨੀਆਂ ਵੀ ਇਹ ਕ੍ਰਾਪ ਦੀਆਂ ਮਾਰਕੀਟਸ ਆ, ਇਹਨਾਂ ਨੂੰ ਸਟੇਬਲਾਈਜ਼ ਕਰਨਾ। ਇਹਨਾਂ ਦਾ ਮੇਨ ਹੀ ਪਰਪਸ ਇਹ ਸੀਗਾ, ਹੈ ਨਾ। ਓਵਰ ਟਾਈਮ ਇਹ ਪਰਪਸ ਬਹੁਤ ਵਧੀਆ ਸਰਵ ਹੁੰਦੇ ਰਹੇ ਆ ਹਾਲ ਤੱਕ, ਹੈ ਨਾ। ਤੇ ਪਰ ਜਦੋਂ ਹੁਣ ਲੇਟਲੀ 2000 ਤੋਂ ਬਾਅਦ ਸਾਰੇ ਹੀ ਕਰਾਪਾਂ 'ਚ ਇਹ ਪ੍ਰੋਬਲਮਸ ਆਈਆਂ ਹੈਗੀਆਂ, ਹੈ ਨਾ। ਗ੍ਰੇਪਾਂ ਦੀਆਂ ਥੋੜ੍ਹੀਆਂ ਜਿਹੀਆਂ ਪਹਿਲਾਂ ਆ ਗਈਆਂ, ਹੈ ਨਾ, ਉਹ 1980 'ਚੋਂ ਸ਼ੁਰੂ ਹੋਈਆਂ। ਜਾਂਦੀ ਬੇਸਿਕਲੀ ਜਦੋਂ ਵੀ ਜਿਹਦੇ ਹੱਥ 'ਚ ਕੋਈ ਇਹ ਮਾਰਕੀਟ ਆ ਜਾਂਦੀ ਆ, ਫਿਰ ਉਹ ਆਪਦੇ ਹਿਸਾਬ ਨਾਲ ਚਲਾਉਣਾ ਮੰਗਦਾ ਗਾ, ਵੀ ਲਾ ਵੀ ਮੇਰੇ ਨਾਲ ਹੋਣ, ਜੇ ਨਾ ਵੀ ਲਾ ਹੋਵੇ ਫਿਰ ਉਹਨੂੰ ਜਾਂਦੀ ਅਸੀਂ ਓਵਰ ਪਾਵਰ ਕਰ ਸਕੀਏ। ਸੋ ਹੁਣ ਆ ਜਾਈਏ ਜੇ ਬਦਾਮਾਂ ਦੀ, ਹੁਣ ਆਪਾਂ ਨੂੰ ਪਤਾ ਕਿ $7 ਬਿਲੀਅਨ ਦੀ ਇੰਡਸਟਰੀ ਆ, ਤੇ ਵਾਂਸ ਅ ਈਅਰ ਇਹ ਆਪਦਾ ਰਿਪੋਰਟ ਕਾਰਡ ਦਿੰਦੇ ਆ US ਐਗ ਸੈਕਟਰੀ ਨੂੰ ਵਾਸ਼ਿੰਗਟਨ ਦੇ ਵਿੱਚ। ਜਿਹੜੀ ਉਹਨਾਂ ਦੀਆਂ ਟੀਮਾਂ ਉੱਥੇ ਬੈਠੀਆਂ, ਬਈ ਮਾਰਕੀਟ ਕਿੱਦਾਂ ਸਟੇਬਲ ਆ, ਕਿੱਦਾਂ ਪਰਫਾਰਮੈਂਸ ਹੋ ਰਹੀ ਆ। ਸੋ ਜਿਹੜੀ ਆ ਮੀਟਿੰਗ ਪਿਛਲੇ ਵੀਕ ਹੋਈ ਸੀ, ਉਹ ਮੇਨਲੀ ਸੀਗਾ ਕਿ ਸਮਰਾਈਜ਼ ਕਰਨ ਦਾ ਕਿ ਬਦਾਮਾਂ ਦੀ ਮਾਰਕੀਟ ਕਿੱਥੇ ਆ। ਉਹਦੇ ਵਿੱਚ ਜਦੋਂ ਅਸੀਂ ਕਈ ਇਸ਼ੂਜ਼ ਆਏ ਆ, ਜਿਹੜਾ ਮੇਨ ਇਸ਼ੂ ਜਿੱਥੋਂ ਸ਼ੁਰੂ ਹੁੰਦਾ ਗਾ, ਆਪਾਂ ਪੱਗ ਦੇ ਵੱਲੋਂ ਸਪੈਸ਼ਲੀ ਮੀਤ ਦੇ ਵੱਲੋਂ ਕਾਫੀ ਕਾਲ ਕੀਤੇ ਗਏ ਵੀ ਸਾਨੂੰ ਮੀਟਿੰਗ ਦਾ ਏਜੰਡਾ ਦੇਵੋ, ਅਸੀਂ ਪ੍ਰਪੇਅਰ ਹੋ ਕੇ ਆਉਣਾ ਮੰਗਦੇ ਹਾਂ, ਹੈ ਨਾ। ਤੇ ਇੱਕ ਉਹਨਾਂ ਨੂੰ ਬਾਏ ਲਾ ਏਜੰਡਾ ਵੀ 3 ਦਿਨ ਪਹਿਲਾਂ ਦੇਣਾ ਪੈਣਾ, ਐਨ ਵੀ ਜਿਹੜੀ ਉੱਥੇ ਏਜੰਡੇ ਦੇ ਵਿੱਚ ਆਈਟਮ ਆ, ਉਹਦਾ ਜਿਹੜਾ ਡੇਟਾ ਉਹ ਵੀ ਦੇਣਾ ਪੈਣਾ ਗਾ, ਕਿ ਤੁਸੀਂ ਆ ਕੇ ਬੋਰਡ ਮੈਂਬਰ ਵੀ, ਹੋਰ ਵੀ ਸਾਰੇ ਜਾਣਦੀ, ਤੁਸੀਂ ਜਿਹੜੀ ਵੀ ਡਿਸੀਜਨ ਬਣਾਉਣੀ ਆ, ਉਹ ਡੇਟਾਬੇਸ ਹੋਰ ਸਾਰਾ ਜਾਣਦੀ, ਤੁਸੀਂ ਡਿਸੀਜਨ ਬਣਾ ਸਕੋ। ਐਵੇਂ ਨਹੀਂ ਜਾਣਦੀ ਉੱਥੇ ਬੈਠੇ ਵੋਟ ਪਾ ਦੇਣੀ ਹਾਂ ਨਾ, ਵੀ ਮੇਨ ਜਾਂਦੀ। ਸੋ ਮੀਟਿੰਗ ਦੇ ਵਿੱਚ ਹੋਇਆ ਕਿ ਹਾਲ ਤੱਕ ਉਹਨਾਂ ਨੂੰ ਆਲਮੰਡ ਬੋਰਡ ਨੂੰ ਕਿਸੇ ਨੇ ਵੀ ਜਾ ਕੇ ਕੋਈ ਕੁਐਸਚਨ ਨਹੀਂ ਕੀਤਾ। ਪਹਿਲੀ ਟਾਈਮ ਆਪਣੇ ਪੱਗ ਦੇ ਵੱਲੋਂ ਜਿਹੜੇ ਤਕਰੀਬਨ 125 ਮੈਂਬਰ ਉੱਥੇ ਗਏ ਸੀਗੇ, ਤੇ ਜਦੋਂ
ਉਹਨਾਂ ਨੇ ਇੰਨੇ ਮੈਂਬਰਸ਼ਿਪ ਦੇਖੀ, ਉਹ ਪਹਿਲਾਂ ਹੀ ਘਬਰਾ ਗਏ, ਪਰ ਉਹਨਾਂ ਨੂੰ ਪਹਿਲਾਂ ਦੱਸਿਆ ਸੀ ਹਫਤਾ ਅਸੀਂ ਸਾਡੇ ਨਾਲ ਜਾਣਦੀ 100-200 ਬੰਦਾ ਆਊਗਾ, ਵੀ ਤੁਹਾਨੂੰ ਐਵੇਂ ਉੱਥੇ ਸਰਪ੍ਰਾਈਜ਼ ਨਾ ਹੋਇਓ, ਹੈਨਾ। ਉੱਥੇ ਵੀ ਜਿਹੜੇ ਸਾਡੇ ਮੇਨ ਕੁਐਸਚਨਸ ਆ ਉਹ ਵੀ ਉਹਨਾਂ ਨੂੰ ਦੱਸੇ ਸੀ ਵੀ ਕਿਹੜੇ ਆ, ਹੈਨਾ। ਕੁਐਸਚਨ ਆਉਂਦੀ ਸੀ ਆਬਜੈਕਟਿਵ ਰਿਪੋਰਟ ਤੇ, ਵੀ ਜਾਣਦੀ ਉਹਨਾਂ ਦੇ ਤੁਹਾਡੇ ਕੋਲ ਫੁੱਲ ਅਥਾਰਟੀ ਆ ਵੀ ਤੁਸੀਂ ਜਾਣਦੀ ਉਹ ਡਿਸੀਜਨ ਜਿਹੜੀ ਰਹੀ ਆ ਰੋਂਗ ਡਿਸੀਜਨ ਆ ਉਹਨੂੰ ਕਰੈਕਟ ਕਰੋ। ਸੋ ਮੀਟਿੰਗ ਜਦੋਂ ਸ਼ੁਰੂ ਹੋਈ ਉਦੋਂ ਸ਼ੁਰੂ ਹੀ ਇਸੇ ਪਾਸਿਓਂ ਹੋ ਗਈ ਕਿ ਉਹਨਾਂ ਨੇ ਏਜੰਡਾ ਨਹੀਂ ਦੇਣਾ ਮੰਗੇ। ਫਿਰ ਜਦੋਂ ਏਜੰਡਾ ਡੇਟਾ ਆਇਆ ਫਿਰ ਡੇਟਾ ਨਹੀਂ ਸੀ ਦੇਣਾ ਮੰਗਦੇ। ਜਦੋਂ ਡੇਟਾ ਮੰਗਿਆ ਤਾਂ ਫਿਰ ਉਹਨਾਂ ਨੂੰ ਗੁੱਸੇ 'ਚ ਆ ਗਿਆ, ਜਿੱਦਾਂ ਤੁਸੀਂ ਕਹਿੰਦੇ ਵੀ ਮਿੰਟਰਨ ਵਾਲਿਆਂ ਨੇ ਜਿਹੜਾ ਉਹਨਾਂ ਦਾ ਬੋਰਡ ਮੈਂਬਰ ਆ ਉਹਨੇ ਜਾਣੀ ਦੀ ਆਪਣੇ ਗਾਲ ਕੱਢੀ ਬਈ ਗਰੋਰਾਂ ਦਾ ਕੋਈ ਰਾਈਟ ਹੱਕ ਨਹੀਂ ਗਾ ਵੀ ਕਿਸੇ ਡੇਟਾ ਦੇਖਣ ਨੂੰ, ਦੇਖ ਲਓ ਬਈ ਤੁਸੀਂ ਇਹ ਕੇਪੇਬਲ ਹੈ। ਉਹ ਮੈਸੇਜ ਭੇਜ ਰਹੇ ਆ ਵੀ ਤੁਹਾਡਾ ਕੰਮ ਆ ਵੀ ਖੇਤੀ ਕਰਨੀ, ਉੱਥੇ ਜਾਂਦੀ ਖੇਤਾਂ ਦੇ ਵਿੱਚ ਫਿਰਨਾ, ਜਿਹੜਾ ਡਿਸੀਜਨਾਂ ਜਿਹੜੀਆਂ ਮਾਰਕੀਟ ਦੀਆਂ ਜਿਹੜੀਆਂ ਪ੍ਰਾਈਸਿੰਗ ਦੀਆਂ ਵੇਚਣ ਦੀਆਂ, ਇਹ ਤੁਸੀਂ ਗਰੋਰ ਕੇਪੇਬਲ ਹੈ ਨਹੀਂ ਗੇ ਇਸ ਕੰਮ ਜੋਗੇ, ਹੈ ਨਾ। ਵੀ ਤੁਹਾਡਾ ਸਿਰਫ ਕੰਮ ਆ ਜਾਂਦੀ ਖੇਤੀ ਦੇ ਵਿੱਚ ਟਰੈਕਟਰ ਨਾਲ ਮਿੱਟੀ ਨਾਲ ਮੱਥਾ ਮਾਰਨਾ, ਤੁਸੀਂ ਇਸੇ ਜੋਗੇ ਆ, ਤੁਸੀਂ ਆਪਦੇ ਜਾਣੀ ਦੀ ਉਸ ਦਾਇਰੇ 'ਚ ਰਹੋ। ਬਸ ਮਿੱਟੀ ਨਾਲ ਮਿੱਟੀ ਹੋਈ ਜਾਓ ਤੇ ਮੁਨਾਫਾ ਸਾਨੂੰ ਲੈਣ ਦਿਓ। ਬਈ ਮੁਨਾਫਾ ਅਸੀਂ ਤੁਸੀਂ ਜਾਣਦੀ ਤੁਹਾਡੇ ਕੋਲੇ ਦਿਮਾਗ ਹੀ ਹੈ ਨਹੀਂਗਾ। ਪਰ ਇਹ ਇੱਕ ਨਾਨ ਪ੍ਰੋਫਿਟ ਨਹੀਂ ਆ ਐਲਮੰਡ ਬੋਰਡ ਜਾਂ ਕਿੱਦਾਂ ਆ, ਇਹ ਕਿਵੇਂ ਇਹਨੂੰ ਚੱਲਦਾ ਆ? ਕੁਐਸਚਨ ਆਉਂਦਾ ਨਾ ਵੀ ਜਾਣਦੀ ਤੁਸੀਂ ਦੇਖੋ ਜਿਹੜਾ ਆਲਮੰਡ ਬੋਰਡ ਆ ਅਪੁਆਇੰਟਡ ਬੋਰਡ ਆ, ਉੱਥੇ ਗਰੋਰ ਦੀ ਰਿਪਰੈਜ਼ੈਂਟੇਸ਼ਨ ਬਹੁਤ ਘੱਟ ਆ ਨਾ। ਜਦੋਂ ਵਾਕਿਆ ਕਿ ਲਾਸਟ ਦੇ ਵਿੱਚ ਜਦੋਂ ਕਿਹਾ ਜਾਂਦਾ ਵੀ ਇੰਨੇ ਗਰੋਰ ਹੋਣੇ ਚਾਹੀਦੇ ਆ, ਇੰਨੇ ਪ੍ਰੋਸੈਸਰ ਹੋਣੇ ਚਾਹੀਦੇ ਆ, ਉੱਥੇ ਮੇਨਲੀ ਹੁਣ ਪ੍ਰੋਸੈਸਰ ਹੈਵੀ ਬੋਰਡ ਆ, ਹੈ ਨਾ। ਉਹ ਵੀ ਬੋਰਡ ਉਹ ਆ ਕਿ ਉਹ ਡਿਸੀਜਨ ਪਤਾ ਨਹੀਂ ਕਿੱਦਾਂ ਬਣਾਉਂਦਾ ਕਿ ਉਹਨਾਂ ਦੇ ਡੇਟਾ ਡੂਟਾ ਤਾਂ ਕੋਲੇ ਹੱਥ 'ਚ ਹੁੰਦਾ ਹੀ ਨਹੀਂ, ਹੈ ਨਾ। ਤੇ ਫਿਰ ਜਦੋਂ ਉੱਥੋਂ ਗੱਲ ਸ਼ੁਰੂ ਹੁੰਦੀ ਆ, ਇੱਥੇ ਕਾਫੀ ਡਿਸਕਸ਼ਨ ਹੋਈ, ਕਾਫੀ ਜਾਣਦੀ ਬਹਿਸ ਹੋਈ ਆ, ਹੈ ਨਾ। ਉਦੋਂ ਮੁੜ ਕੇ ਫਿਰ ਜਿਹੜੀ ਆਲਮੰਡ ਬੋਰਡ ਦੀ ਸੀ ਪ੍ਰੈਜ਼ੀਡੈਂਟ ਐਂਡ CEO ਆ ਕਲੋਰੀਸ, ਉਹਨੇ ਜਾਣਦੀ ਆਪਦੀ ਅਪਡੇਟ ਦਿੱਤੀ। ਉਹਨੇ ਅਪਡੇਟ ਦਿੱਤੀ ਆ ਵੀ ਜਾਂਦੀ ਜੋ ਵੀ ਅਸੀਂ ਮਾਰਕੀਟ ਜਿਹੜੀ ਡਿਮਾਂਡ ਆ ਡਿਫਰੈਂਟ ਮਾਰਕੀਟ ਆ, ਇੰਡੀਆ ਦੀ ਆ ਹੋਰ ਆ, ਬਈ ਅਸੀਂ ਫੱਟੇ ਚੱਕੀ ਜਾਂਦੇ ਆ, ਅਸੀਂ ਸਭ ਕੁਝ ਜਾਣਦੀ ਆਊਟ ਪਰਫਾਰਮ ਕਰ ਰਹੇ ਆ ਗ੍ਰੀਨ ਆ, ਉਹ ਗ੍ਰੀਨ ਯੈਲੋ ਰੈੱਡ ਦਿੰਦੇ ਆ ਵੀ ਜਾਣਦੀ। ਤੇ ਮੈਂ ਬਹੁਤ ਬੁਲਿਸ਼ ਆ ਮਾਰਕੀਟ ਤੇ ਜਾਣਦੀ, ਬਦਾਮਾਂ ਦੀ ਜਾਂ ਵਾਸ਼ਿੰਗਟਨ 'ਚ ਬੈਠਿਆਂ ਨੂੰ ਕਿਸੇ ਨੂੰ ਜਾਣ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ, ਹੈ ਨਾ। ਤੇ ਉੱਥੇ ਫਿਰ ਆਬਜੈਕਸ਼ਨ ਕਾਫੀ ਲੱਗੇ ਵੀ ਦੇਖੋ ਪਿਛਲੇ ਜਿਹੜੇ 5-8 ਸਾਲਾਂ ਦੇ ਵਿੱਚ ਜਿਹੜਾ 500-700 ਮਿਲੀਅਨ ਡਾਲਰ ਤੁਸੀਂ ਲਿਆਗਾ ਤੇ ਮਾਰਕੀਟ ਮੂਵ ਨਹੀਂ ਹੋ ਰਹੀ, ਵੀ ਤੁਹਾਡੀ ਪਰਫਾਰਮੈਂਸ ਤਾਂ ਬਹੁਤ ਪੂਰ ਆ, ਵੀ ਆਪਾਂ ਸੱਚ ਹੀ ਕਿਉਂ ਨਹੀਂ ਬੋਲਦੇ ਵੀ ਤੁਸੀਂ ਦੱਸੋ ਬਈ ਇਹ ਸਾਡੀ ਪਰਫਾਰਮੈਂਸ ਇਹਦੇ ਵਿੱਚ ਮਾੜੀ ਆ, ਸਾਨੂੰ ਮਦਦ ਦੀ ਲੋੜ ਆ, ਹੈਲਪ ਦੀ ਲੋੜ ਆ, ਹੈ ਨਾ। ਪਰ ਮੈਨੂੰ ਲੱਗਦਾ ਉਹ ਤਾਂ ਹੁਣ ਮਲਾਈ ਖਾਣੇ ਗਿੱਝ ਗਏ ਆ। ਨਹੀਂ ਉਹ ਗਿੱਝ ਗਏ, ਉਹ ਕਹਿੰਦੇ ਜਾਣਦੀ ਅਸੀਂ ਜੋ ਕੁਝ ਕਹਿਤਾ ਹੈ ਨਾ। ਉਹ ਰਿਪੋਰਟ ਭੇਜ ਰਹੇ ਆ ਬਈ ਸਾਰਾ ਕੁਝ ਜਾਣਦੀ, ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ, ਹੈ ਨਾ। ਜੋ ਵੀ ਕੋਈ ਜਾਣਦੀ ਫੂਡ ਪ੍ਰੋਗਰਾਮਸ ਆ, ਜੋ ਵੀ ਕੋਈ ਮਾਰਕੀਟ, ਉਹ ਕਹਿੰਦੇ ਪੂਰੀ ਸਟੇਬਲ ਆ ਜਾਣਦੀ, ਤੁਹਾਨੂੰ ਉੱਥੇ USDA ਟਾਪ ਤੇ ਫਿਕਰ ਕਰਨ ਦੀ ਲੋੜ ਨਹੀਂ, ਹੈ ਨਾ। ਉਹਨਾਂ ਨੇ ਮੈਸੇਜ ਇਹ ਡੇਟੇ ਦੇ ਥਰੂ ਦਿੱਤਾ। ਅੱਛਾ, ਤੇ ਉਸ ਤੋਂ ਬਾਅਦ ਚ ਸੌਰੀ ਜਸਬੀਰ ਜੀ ਮੈਂ ਥੋੜਾ ਜਿਹਾ ਜੰਪ ਕਰ ਰਿਹਾ ਇੱਥੇ, ਉਸ ਤੋਂ ਬਾਅਦ ਜਿਹੜੀ ਇਹ ਤੂੰ ਮੈਂ ਹੋ ਗਈ, ਉਹ ਸਾਰਾ ਕੁਝ ਹੋਇਆ, ਮੀਟਿੰਗ ਜਿੱਦਾਂ ਵੀ ਆਦੀ ਬਰਖਾਸਤ ਰਹਿ ਗਈ, ਹੋਈ ਨਹੀਂ ਹੋਈ ਕਿਵੇਂ ਆ, ਉਸ ਤੋਂ ਬਾਅਦ ਇਹਨਾਂ ਨੇ ਕੋਈ ਕਦਮ ਕੁਦਮ ਚੱਕਿਆ ਕਿਸਾਨਾਂ ਦੇ ਨਾਲ, ਗਰੋਵਰਸ ਦੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਅਪਰੋਚ ਹੋਈ ਤੁਹਾਡੀ, ਕੋਈ ਗੱਲਬਾਤ ਬਿਹਾਈਂਡ ਦਾ ਸੀਨ ਵੀ ਜਿਹੜੀ ਉਹ ਕੋਈ ਚੱਲੀ ਹੈ ਜਾਂ ਨਹੀਂ ਚੱਲੀ, ਕੀ ਉਹਦੇ ਬਾਰੇ ਕੀ ਅਪਡੇਟ ਆ? ਨਹੀਂ ਕਾਫੀ ਡਿਸਕਸ਼ਨ ਚੱਲੀਆਂ, ਹੈ ਨਾ। ਜਾਣੀ ਦੀ ਉਹਨਾਂ ਨੂੰ ਆਲਮੰਡ ਬੋਰਡ ਦੇ ਨਾਲ ਹੀ ਆਲਮੰਡ ਬੋਰਡ ਨੂੰ ਵੀ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਵੀ ਸਾਡੇ ਕੋਲੇ ਟਾਈਮ ਹੈ ਨਹੀਂ ਗਰੋਰਾਂ ਲਈ, ਹੈ। ਹਾਂ ਕਹਿੰਦੇ ਵੀ ਮੇਰੇ ਬਦਾਮ ਆਉਣੇ ਕਿੱਥੋਂ ਜੇ ਗਰੋਰਾਂ ਤੋਂ ਨਹੀਂ ਆਉਣੇ ਤਾਂ? ਕਹਿੰਦੇ ਗਰੋਰਾਂ ਦੀ ਵੌਇਸ ਹੀ ਹੈ ਨਹੀਂ, ਹੈ ਨਾ। ਇਹ ਤਾਂ ਕੋਈ ਆਨਸਰ ਨਾ ਹੋਇਆ ਇਹਨਾਂ ਦਾ। ਨਹੀਂ ਉਹ ਕਹਿੰਦੇ ਜਾਂਦੀ ਦੋ ਜਿੰਨੇ ਕੁ ਗਰੋਰ ਹੈਗੇ ਆ ਜਾਂਦੀ ਆਪੇ ਤੁਸੀਂ ਬੋਲ ਕੇ ਬਹਿ ਜਾਓਗੇ, ਬਈ ਜਾਣੀ ਦੀ ਇਹ ਗਰੋਰਾਂ ਦਾ ਹੱਕ ਹੀ ਨਹੀਂ ਬਣਦਾ ਕਿ ਆਲਮੰਡ ਬੋਰਡ ਨੂੰ ਕੁਐਸਚਨ ਕਰੋ, ਹੈ ਨਾ। ਸੇਬਾਂ ਦਾ ਪੁੱਛ ਲਿਆ ਕਰੀਏ ਫਿਰ ਇਹਨਾਂ ਨੂੰ ਆਲਮੰਡ ਬੋਰਡ ਨੂੰ। ਨਹੀਂ ਜਦੋਂ ਗੱਲਾਂ ਬਾਤਾਂ ਕਰੀ ਦੀਆਂ ਫਿਰ ਅਸੀਂ USDA ਨਾਲ ਵੀ ਕਾਫੀ ਰੀਚ ਆਊਟ ਹੋਏ ਆ, ਵੀ ਜਿਹੜੇ ਠੀਕ ਆ ਹਾਂ ਵੀ ਬਈ ਹਾਲ ਤਾਂ ਹੀ ਮੇਨ ਇਸ਼ੂ
ਕਰਮਵੀਰ ਇਹ ਆਉਂਦਾ ਗਾ ਰਾਜਕਰਨ ਤੇ ਬਈ ਕੋਈ ਇੱਕ ਬੰਦਾ, ਕੋਈ ਇੱਕ ਐਂਟਿਟੀ, ਕੋਈ ਇੱਕ ਡਿਪਾਰਟਮੈਂਟ ਹੈ ਨਹੀਂ ਜਿਹੜੀ ਸਾਰੀ ਓਵਰਸੀ ਕਰਦੀ ਆ। ਹਾਂ ਇਹ ਸਾਰੀ ਜਿਹੜੀ ਨਾ ਜਾਂਦੀ ਹਰ ਇੱਕ ਨੂੰ ਇਹ ਡਿਸਟ੍ਰੀਬਿਊਟਡ ਰੋਲਸ ਐਂਡ ਰਿਸਪੌਂਸਿਬਿਲਿਟੀ ਆ। ਉਹ ਜਿਹਦੇ ਕੋਲੇ ਰੋਲ ਆ ਉਹ ਕਹਿੰਦਾ ਮੈਂ ਹੀ ਆ ਸਭ ਕੁਝ, ਜਾਂਦੀ ਹੋਰ ਕਿਸੇ ਦੀ ਅਸੀਂ ਸੁਣਨ ਨੂੰ ਤਿਆਰ ਨਹੀਂ। ਤੇ ਚੈਲੰਜ ਇਹ ਆ ਵੀ ਜਾਣੀ ਦੀ ਦੇਖੋ ਜਿਹੜੇ ਬੰਦੇ ਉਹਨਾਂ ਨੂੰ ਆਲਮੰਡ ਬੋਰਡ ਤੇ ਉਹ ਵਾਲੰਟੀਅਰ ਆ, ਉਹਨਾਂ ਨੂੰ ਪੇ ਨਹੀਂ ਮਿਲਦੀ, ਪੇ ਤਾਂ ਕੰਪਨੀ ਵਾਲੇ ਕਰਦੇ ਆ। ਜਿਨ੍ਹਾਂ ਨੇ ਬੋਰਡ ਤੇ ਬਿਠਾਏ ਆ ਉਹ ਲੋਕ, ਜਿਨ੍ਹਾਂ ਨੇ ਬਿਠਾਏ ਆ ਉਹਨਾਂ ਨੇ ਡਿਸੀਜਨ ਉਹੀ ਦਵਾਉਣੀਆਂ ਜਿਹੜੀਆਂ ਉਹਨਾਂ ਨੂੰ ਬੈਨੀਫਿਟ ਕਰਦੀਆਂ। ਨਾਲੇ ਕਿਹੜੇ ਇਲੈਕਟਡ ਹੋਣੇ ਚਾਹੀਦੇ, ਇਹ ਤਾਂ ਫਿਰ ਸਿਲੈਕਟਡ। ਹਾਂ ਉਹ ਹੁਣ ਗਾਹਾਂ ਇਸ਼ੂ ਸਾਡੇ ਨਾ ਹੁਣ 3 ਇਸ਼ੂਜ਼ ਆ ਜਿਹੜੇ ਮੇਨ ਕੈਟਾਗੋਰੀ 'ਚ ਜੇ ਆਪਾਂ ਉਹਨੂੰ ਡਿਵਾਈਡ ਕਰੀਏ। ਇੱਕ ਤਾਂ ਹੈਗਾ ਗਾ ਵੀ ਜਿਹੜਾ ਮਾਰਕੀਟਿੰਗ ਰੂਲ ਬਣੇ ਆ ਉਹਨੂੰ ਲੀਗਲ ਇਸ਼ੂਜ਼ ਆ ਵੀ ਜਿਹੜੇ 1-2 ਫਾਲੋ ਨਹੀਂ ਹੋ ਰਹੇ, ਜਿਹਦੇ ਵਿੱਚ ਹੈਗਾ ਗਾ ਕਿ ਗਰੋਰਾਂ ਦੀ ਰਿਪਰੈਜ਼ੈਂਟੇਸ਼ਨ ਇੱਕ ਇਸ਼ੂ ਓਕੇ ਬਈ ਅਸੀਂ ਬਹਿ ਕੇ ਜਾਂਦੀ ਮਾਰਕੀਟ ਆਰਡਰ ਤੇ। ਹੁਣ ਆਪਣੇ ਵੀ ਵਕੀਲ ਹੈਗੇ ਆ, ਮੀਤ ਹੋਣੀ ਆ, ਗੁਰਜੀਤ ਆ, ਹੋਰ ਮੁੰਡੇ ਕਾਫੀ ਜਾਂਦੀ ਜਿਹੜੇ ਬਹੁਤ ਨੌਲੇਜੇਬਲ ਆ, ਐਕਸਪੀਰੀਅੰਸ ਆ। ਉਹ ਕੱਲੀ ਲਾਈਨ ਪੜ੍ਹ ਕੇ ਕਹਿੰਦੇ ਵੀ ਇਹਦਾ ਮਤਲਬ ਦੱਸੋ ਸਾਨੂੰ ਕੀ ਆ, ਵੀ ਤੁਸੀਂ ਫਾਲੋ ਕਿਉਂ ਨਹੀਂ ਕਰਦੇ। ਸਹੀ ਗੱਲ ਹੈ। ਤੇ ਦੂਸਰਾ ਜਿਹੜੀ ਜਿੱਥੇ ਮੇਨ ਪ੍ਰੋਬਲਮਸ ਆਉਂਦੀਆਂ ਉਹ ਹੈਗੀਆਂ ਗੀਆਂ ਵੀ ਸਾਡੇ ਫਾਰਮਰਾਂ ਲਈ ਕੋਈ ਓਵਰਸਾਈਟ ਹੈ ਨਹੀਂ। ਓਵਰਸਾਈਟ ਦਾ ਮਤਲਬ ਜਦੋਂ ਖੇਤਾਂ 'ਚੋਂ ਬਦਾਮ ਚਲੇ ਜਾਂਦੇ ਆ, ਜਿੰਨਾ ਚਿਰ ਉਹ ਵਿਕਦੇ ਆ ਉਹਨਾਂ ਚਿਰ ਫਾਰਮਰ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਹੈਗਾ, ਜਾਂਦੀ ਕੀ ਹਲਰਾਂ ਤੇ ਹੋ ਰਿਹਾ, ਕਿੰਨਾ ਉਹਨਾਂ ਨਾਲ ਧੋਖਾ, ਬੇਈਮਾਨੀਆਂ, ਕਿੰਨੇ ਜਾਣੇ ਦੀ ਉਹ ਪਰਸੈਂਟੇਜ ਕੱਟ ਹੁੰਦੀ ਆ, ਕਿਉਂ ਉੱਥੇ ਹੈ ਹੀ ਨਹੀਂ ਗੇ ਉਹ। ਹੈ ਤੀਸਰੀ ਜਿਹੜੀ ਜਾਣੀ ਦੀ ਉਹ ਓਵਰਸਾਈਟ ਜਿਹੜੀ USTA ਨੇ ਕਰਨੀ ਆ, ਜਿਨ੍ਹਾਂ ਨੇ ਆਊਟਸੋਰਸ ਕੀਤੀ ਆ DFA ਨੇ, ਜਿਹੜੀ ਸਟੇਟ ਦੀ ਏਜੰਸੀ ਆ। ਤੇ ਉਹ DFA ਵੀ ਚੈੱਕਦੇ ਕਰਦੇ ਆ ਵੀ ਉਹ ਇਹਨਾਂ ਤੇ ਕਾਫੀ ਕੁਐਸਚਨ ਆ ਵੀ ਅਸੀਂ ਉਹ ਡਿਸਕਸ਼ਨ ਡਾਇਲੌਗ ਕਰਨਾ ਮੰਗਦੇ ਹਾਂ। ਤੀਜੀ ਜਿੱਥੇ ਪ੍ਰੋਬਲਮਸ ਆਉਂਦੀ ਆ ਉਹ ਹੈਗਾ ਵੀ ਜਿਹੜਾ ਇਹ ਡੇਟਾ ਗਾ ਇਹ ਗਰੋਰਾਂ ਦਾ ਡੇਟਾ ਗਾ, ਗਰੋਰ ਇਹਨੂੰ ਪੇ ਕਰਦੇ ਆ, ਫੰਡ ਕਰਦੇ ਆ, ਵੀ ਉਹ ਗਰੋਰਾਂ ਨੂੰ ਤੁਸੀਂ ਟਰਾਂਸਪੇਰੈਂਟ ਹੋਵੋ, ਦੱਸੋ ਡੇਟਾ ਹੈ ਕਿੱਥੇ, ਤੁਸੀਂ ਡਿਸੀਜਨਾਂ ਕਿੱਦਾਂ ਬਣਾਉਂਦੇ ਆ, ਕਿਹਦੇ ਆਧਾਰ ਤੇ ਬਣਦੀਆਂ, ਕਿਹਦੇ ਆਧਾਰ ਤੇ ਬਣਦੀਆਂ, ਤੁਸੀਂ ਵੀ ਕਿਹੜਾ ਜਾਣੀ ਦੀ ਤੁਸੀਂ ਜਿਹੜਾ ਅਸੰਪਸ਼ਨਸ ਆ, ਜਿਹੜੀਆਂ ਚੀਜ਼ਾਂ ਦੇਖੋ ਰਿਪੋਰਟ ਆਈ ਆ 3 ਬਿਲੀਅਨ, ਉਹਨਾਂ ਨੇ ਕਿਹੜਾ ਗਿਣੇ ਆ, ਉਹ ਵੀ ਐਸਟੀਮੇਟਡ ਆ। ਐਸਟੀਮੇਟਡ ਆ, ਸਹੀ ਗੱਲ ਆ। ਹਾਂ ਤੇ ਜਿਹੜੀ ਹੁਣ ਤੁਸੀਂ ਡਿਮਾਂਡ ਆ, ਡਿਮਾਂਡ ਦੇ ਵਿੱਚ ਜਿਹੜੀ ਵਰਲਡ ਇਕਨੋਮਿਕਸ ਆ ਉਹ ਇੱਕ ਉਹਨਾਂ ਨੇ ਅੱਖਰ ਲਿਖੇ ਵੇ ਆ, ਉਹ ਵੀ ਐਸਟੀਮੇਟਡ ਆ ਵੀ ਡਿਮਾਂਡ ਗਾਹ ਨੂੰ ਕਿੰਨੀ ਹੋਣੀ ਆ। ਜਦੋਂ ਟ੍ਰੇਡ ਵਾਰ ਦਾ ਵੀ ਨਾਲ ਦੇ ਨਾਲ ਦੂਜਾ ਰੌਲਾ ਪੈ ਗਿਆ ਵੀ ਉੱਥੇ ਪਤਾ ਨਹੀਂ ਟੈਰਿਫ ਲੱਗ ਜਾਣੇ ਜਾਂ ਕੀ ਹੋਣਾ ਆ, ਇੰਡੀਆ ਜੇ ਵੱਡੀ ਮਾਰਕੀਟ ਮੰਨਦੇ ਆ ਤਾਂ ਹੀ ਤਾਂ ਫਿਰ ਇਹ ਬੋਰਡ ਚੁਣਿਆ ਗਿਆ ਨਾ ਵੀ ਇਹਨਾਂ ਨੇ ਜਾਣ ਦੀ ਮੇਨ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਵੀ ਮਾਰਕੀਟ ਸਟੇਬਿਲਿਟੀ ਕਿੱਦਾਂ ਹੋਊਗੀ। ਜਦੋਂ ਤੁਸੀਂ ਕਹਿ ਰਹੇ ਆ ਵੀ ਸਾਨੂੰ ਕਿਸੇ ਦੀ ਲੋੜ ਨਹੀਂ, ਫਿਰ ਰਿਪੋਰਟ ਇੱਕ ਪਾਸੇ ਰਿਪੋਰਟ ਵੀ ਗੈਸ ਆ, ਜਿਹੜੀ ਸਪਲਾਈ ਦੀ ਜਿਹੜੀ ਡਿਮਾਂਡ ਆ ਉਹ ਵੀ ਗੈਸ ਆ, ਉਦੋਂ ਬਾਅਦ ਜਿਹੜਾ ਰਿਜ਼ਰਵ ਰੱਖਣਾ, ਕੈਰੀ ਓਵਰ ਕਰਨਾ, ਉਹ ਵੀ ਗੈਸਿੰਗ ਆ, ਹੈ ਨਾ। ਤੇ ਫਿਰ ਉਹ ਜਿਹੜੀ ਕਰਾਪ ਪ੍ਰਾਈਸ ਜਿਹੜਾ ਉਹਨਾਂ ਨੇ ਅਮੀਤ ਨੇ ਪੜ੍ਹ ਕੇ ਫੜਾਇਆ, ਜਿੱਥੋਂ ਮੀਟਿੰਗ ਖਤਮ ਹੋਈ ਨਾ ਬਈ ਇੱਥੇ ਆਹ ਸੈਂਟੈਂਸ 'ਚ ਲਿਖਿਆ ਕਰਾਪ ਪ੍ਰਾਈਸ ਦਾ ਵੀ ਦੱਸੋ, ਉਹ ਨਹੀਂ ਕਹਿੰਦੇ ਵੀ ਪ੍ਰਾਈਸ ਕਲੂਡਿੰਗ ਕਰੋ ਇੱਕ ਦੂਜੇ ਦੇ ਨਾਲ, ਹੈ ਨਾ। ਇਹ ਦੱਸਿਆ ਵੀ ਜਾਂਦੀ ਜਿਹੜਾ ਇਹ ਤੁਸੀਂ 3 ਬਿਲੀਅਨ ਕਹਿੰਦੇ ਉਹਦੀ ਵੈਲਿਊ ਕੀ ਆ, ਉਹ ਦੱਸੋ, ਹੈ ਨਾ। ਉਹ ਕਹਿੰਦੇ ਅਸੀਂ ਕਰਨਾ ਨਹੀਂ, ਤੇ ਫਿਰ ਉੱਥੋਂ ਫੈਡਰਲ ਲਾ ਵੀ ਤੁਸੀਂ ਫਿਰ ਮੰਨਦੇ ਨਹੀਂ, ਫਿਰ ਉੱਥੋਂ ਫਿਰ ਉਹ ਕਹਿੰਦੇ ਵੀ ਆਪਾਂ ਮੀਟਿੰਗ ਬੰਦ ਕਰੀਏ, ਦੁਬਾਰਾ ਫਿਰ ਸ਼ੁਰੂ ਕਰਾਂਗੇ, ਹੈ ਨਾ। ਵੀ ਜਿਹੜੇ ਪੱਗ ਵਾਲਿਆਂ ਦੇ ਪ੍ਰਪੋਜ਼ਲ ਸੀ ਉਹ ਸੁਣਨਾ ਨਹੀਂ ਮੰਗਦੇ, ਚਾਹੇ ਗਰੋਰਾਂ ਦੇ ਹੋਰਾਂ ਦੇ ਵੀ। ਜਿਹੜੇ ਉੱਤੇ ਅਸੀਂ ਬੇਸਿਕਲੀ ਹੁਣ ਜਿੱਥੇ ਗੱਲ ਆਈ ਆ, ਅਸੀਂ USTA ਨਾਲ ਵੀ ਗੱਲਾਂ ਕਰਦੇ ਆ, ਉਹ ਕਹਿੰਦੇ ਵੀ ਅਸੀਂ ਹਾਂ ਬਿਠਾ ਕੇ ਇਹਨਾਂ ਸਾਰਿਆਂ ਬੰਦਿਆਂ ਨੂੰ ਮੰਨਦੇ ਆ ਇਹਨਾਂ 'ਚ ਇਸ਼ੂਜ਼ ਹੈਗੇ ਆ ਤੇ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਤਾਂ ਇਹ ਆ, ਦੂਸਰੀ ਇਹ ਆ ਵੀ ਜਾਣਦੀ ਜਿਹੜਾ ਬੋਰਡ ਆ, ਜਿੰਨਾ ਚਿਰ ਉਹ ਬੋਰਡ ਚੇਂਜ ਨਹੀਂ ਹੁੰਦਾ ਉੱਥੇ ਟਰੂ ਗਰੋਰ ਨਹੀਂ ਜਾਂਦੇ, ਉਹ ਗਰੋਰਾਂ ਲਈ ਬੋਲਣ ਲਈ ਤਿਆਰ ਨਹੀਂ, ਕੋਈ ਫਰਕ ਨਹੀਂ ਪੈਣਾ ਭਾਵੇਂ ਕਿੰਨਾ ਮਰਜ਼ੀ ਜ਼ੋਰ ਲਾ। ਹਾਂ ਇੱਕ ਆਪਣੇ ਨਾਲ ਕਾਲਰਸ ਵੀ ਜੁੜਿਆ, ਸਰੋਤੇ ਜੇ ਤੁਹਾਡੇ ਵੀ ਕਾਲ ਕਰਕੇ ਕੋਈ ਸਵਾਲ ਆ ਇਸ ਚੀਜ਼ ਨੂੰ ਜਿਹੜਾ ਲੈ ਕੇ ਤਾਂ ਜਾਂ ਕੋਈ ਵਿਚਾਰ ਸਾਂਝੇ ਕਰਨੇ ਤਾਂ ਨੰਬਰ ਹੈ 408-272-5200 4082725200। ਜੁੜੇ ਹੋਏ ਨੇ ਆਪਣੇ ਨਾਲ ਅਮਰਜੀਤ ਜੀ। ਹਾਂਜੀ ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਅਮਰਜੀਤ ਜੀ ਰਾਜ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਵੀਰ ਭਾਜੀ। ਹੈ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ
ਜਿੱਦਾਂ ਨਾ ਮੈਂ ਫਾਰਮਰ ਦਾ ਨਾਂ ਨਹੀਂ ਹੈ ਨਾ, ਪਰ ਜਿਹੜੇ ਆਪਾਂ ਨਾ ਫਾਰਮਿੰਗ ਕਮਿਊਨਿਟੀ 'ਚ ਬੋਰਨ ਹੋਏ ਆ ਜਾਂ ਆਪਾਂ ਗਰੋ ਅਪ ਹੋਏ ਆ, ਆਪਾਂ ਨੂੰ ਸਮਝ ਆ ਸਾਰਿਆਂ ਦੀ ਨਾ ਵੀ ਫਾਰਮਿੰਗ ਜਿਹੜਾ ਫੀਲਡ ਆ ਕਿੰਨਾ ਔਖਾ, ਕਿੰਨੀ ਬੈਕ ਬ੍ਰੇਕਿੰਗ ਜੌਬ ਆ ਇਹ ਨਾ। ਮੈਂ ਵੀ 10 ਸਾਲ ਕੰਮ ਕੀਤਾ ਖੇਤਾਂ 'ਚ ਯੂਨੀਵਰਸਿਟੀ 'ਚ। ਸੋ ਜਿਹੜੇ ਫਾਰਮਰ ਆ ਉਹ ਗ੍ਰਾਸ ਰੂਟ ਲੈਵਲ 'ਤੇ ਕੰਮ ਕਰਦੇ ਆ, ਉਹ ਖੇਤਾਂ 'ਚ ਕੰਮ ਕਰਦੇ ਆ ਨਾ। ਉਹਨਾਂ ਨੂੰ ਜ਼ਿਆਦਾ ਹੀ ਵੀ ਕੀ ਪ੍ਰੋਡਿਊਸ ਕਰਦੇ ਆ, ਕਿਹੜੇ ਹਿਸਾਬ ਨਾਲ ਕਿੰਨੀ ਮਿਹਨਤ ਕਰਨੀ ਪੈਂਦੀ ਆ। ਮੈਂ ਸਮਝਦਾ ਵੀ ਫਾਰਮਰਾਂ ਨੂੰ ਰਿਸਪੈਕਟ ਵੀ ਮਿਲਣੀ ਚਾਹੀਦੀ ਆ, ਉਹਨਾਂ ਦੀ ਇਨਪੁੱਟ ਵੀ ਲੈਣੀ ਚਾਹੀਦੀ ਆ। ਜੇ ਕੁਛ ਜਿਹੜਾ ਬਤਰਾਵਾ ਹੋਇਆ ਜਿੱਦਾਂ ਤੁਸੀਂ ਕਹਿੰਦੇ ਮੀਟਿੰਗ 'ਚ, ਉਹ ਬੜਾ ਵਧੀਆ ਨਹੀਂ ਸੀਗਾ, ਉਹ ਚੰਗੀ ਗੱਲ ਨਹੀਂ ਸੀ ਉਹਨਾਂ ਦੀ ਕਰਕੇ। ਤੁਸੀਂ ਉਹਨਾਂ ਨੂੰ ਪ੍ਰੋਡਿਊਸ ਕਰਦੇ ਆ, ਸਾਰਾ ਕੁਝ ਰੈਡੀ ਕਰਦੇ ਆ, ਉਹ ਤਾਂ ਦਫ਼ਤਰ 'ਚ ਡਿਸੀਜ਼ਨ ਬਣਾਉਂਦੇ ਆ, ਤੁਹਾਡੀ ਚੀਜ਼ ਵੇਚਦੇ ਆ। ਸੋ ਉਹਨਾਂ ਨੂੰ ਸਾਡੇ ਨਾਲ ਸਾਡੀ ਇਨਪੁੱਟ ਪਹਿਲਾਂ ਲੈਣੀ ਚਾਹੀਦੀ ਆ। ਉਹਨਾਂ ਨੂੰ ਇੱਦਾਂ ਨਹੀਂ ਸਮਝਣਾ ਚਾਹੀਦਾ ਵੀ ਜੇ ਫਾਰਮਰ ਲੇਬਰ ਕਰਦੇ ਆ ਜਾਂ ਖੇਤਾਂ 'ਚ ਕੰਮ ਕਰਦੇ ਆ ਵੀ ਉਹਨਾਂ ਦੀ ਇਗਨੋਰ ਕਰੀਏ। ਸੋ ਆਈ ਥਿੰਕ ਚੰਗੀ ਗੱਲ ਨਹੀਂ ਸੀਗੀ ਉਹ। ਨਾਲੇ ਉਹ ਸਮਝਦੇ ਆ ਵੀ ਅਸੀਂ ਪਾਵਰ ਵਿੱਚ ਆਉਂਦਾ, ਪਰ ਪਾਵਰ ਦਾ ਫਾਰਮਰ ਨੂੰ ਚਾਹੀਦੀ ਹੈ ਜਿਹੜਾ ਪ੍ਰੋਡਿਊਸ ਕਰਦਾ, ਗ੍ਰਾਸ ਰੂਟ ਲੈਵਲ 'ਤੇ ਕੰਮ ਕਰਦਾ। ਨਾਲੇ ਉਹਨਾਂ ਨੂੰ ਉਹ ਪੈਸੇ ਤੁਹਾਡੇ ਤੋਂ ਕਮਾਉਂਦੇ ਆ ਦਫ਼ਤਰਾਂ 'ਚ ਵੇਚ ਕੇ। ਚੱਲ ਉਹ ਵੀ ਚਾਹੀਦੇ ਆ ਜ਼ਰੂਰੀ, ਦਫ਼ਤਰਾਂ 'ਚ ਵੀ ਬੰਦੇ ਜਿਹੜੇ ਡਿਸੀਜ਼ਨ ਬਣਨ ਕਰਕੇ ਜਿਹੜੇ ਸਾਰੇ ਫਾਰਮਰ ਆ ਉਹ ਡੀਲ ਨਹੀਂ ਕਰ ਸਕਦੇ, ਜਿਹੜੇ ਕਸਟਮਰ ਸਾਰੇ ਆ ਜਾਂ ਗਲੋਬਲ ਮਾਰਕੀਟ ਆ। ਪਰ ਆਈ ਥਿੰਕ ਸਾਡੀ ਰਿਸਪੈਕਟ ਚਾਹੀਦੀ ਆ, ਨਾਲੇ ਇਨਪੁੱਟ ਵੀ ਸਾਡੀ ਜ਼ਰੂਰੀ ਚਾਹੀਦੀ ਆ, ਇਗਨੋਰ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ। ਬਹੁਤ ਮਾੜੀ ਗੱਲ ਹੋਈ ਜਿਹੜੀ ਆਪਾਂ ਗੱਲ ਕਰਦੇ ਆ, ਮੀਟਿੰਗ ਹੋਈ ਆ। ਥੈਂਕ ਯੂ ਅਮਰਜੀਤ ਜੀ, ਸਾਰਿਆਂ ਦਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਵੀ ਜਿੱਦਾਂ ਆਪਣੇ ਭਾਜੀ ਕਹਿੰਦੇ ਆ ਨਾ, ਦੇਖੋ ਇਹ ਚੀਜ਼ਾਂ ਬਹੁਤ ਸ਼ਿਫਟ ਹੋ ਗਈਆਂ। ਜਿੰਨਾ ਚਿਰ ਅਸੀਂ ਯੂਨਾਈਟ ਨਹੀਂ ਹੁੰਦੇ, ਆਪਣੇ ਕੋਆਪ ਦਾ ਵੀ ਕੁਐਸਚਨ ਇਹੀ ਆਉਂਦਾ ਵੀ ਇਹਦੇ ਅਲਟੀਮੇਟ ਆਨਸਰ ਕੀ ਆ। ਅਲਟੀਮੇਟ ਆਨਸਰ ਇਹ ਆ ਵੀ ਜਿਨ੍ਹਾਂ ਕੋਲੇ ਵਾਲੀਅਮ ਆ, ਉਹ ਜਿਨ੍ਹਾਂ ਕੋਲੇ ਜਾਂਦੀ ਤੁਸੀਂ ਜਿੰਨਾ ਚਿਰ ਉਹ ਵੱਡੀ ਨਹੀਂ ਹੁੰਦੀ, ਕੰਟਰੋਲ ਨਹੀਂ ਕਰਦੇ ਵੀ ਤੁਹਾਨੂੰ ਇਕੱਲੇ ਫਾਰਮਰ ਨੂੰ, ਭਾਵੇਂ ਤੁਸੀਂ 2000-4000 ਏਕੜ ਦੀ ਖੇਤੀ ਕਰਦੇ ਆ, ਤੁਹਾਡਾ ਵੌਇਸ ਹੈ ਨਹੀਂ, ਕਿਤੇ ਰੈਪਰੈਜ਼ੈਂਟੇਸ਼ਨ ਹੈ ਨਹੀਂ। ਪੱਗ ਨੂੰ ਤਾਂ ਸਿਰਫ ਤਾਂ ਪੁੱਛਦੇ ਆ ਨਾ ਕਿ ਅਸੀਂ ਇੱਕ ਆਰਗੇਨਾਈਜੇਸ਼ਨ ਆ ਜਿਹੜੇ ਬਹੁਤ ਜ਼ਿਆਦਾ ਫਾਰਮਰਾਂ ਨੂੰ ਰੈਪਰੈਜ਼ੈਂਟ ਕਰਦੇ ਆ, ਵੀ ਉਹ ਫਾਰਮਰਾਂ ਦਾ ਵੌਇਸ ਆ ਇਹ, ਹੈ ਨਾ। ਤੇ ਮੇਨ ਜਿੱਥੇ ਹੁਣ ਗੱਲ ਆਉਂਦੀ ਆ ਵੀ ਸਾਨੂੰ ਯੂਨਾਈਟ ਹੋਣਾ ਪੈਣਾ। ਜੇਕਰ ਅਸੀਂ ਯੂਨਾਈਟ ਨਹੀਂ ਹੁੰਦੇ, ਇਹ ਕੋਈ ਵੀ ਆਨਸਰ ਨਹੀਂ ਮਿਲਣੇ ਛੇਤੀ ਕੀਤੇ। ਅੱਛਾ, ਜਿੱਦਾਂ ਹੁਣ ਤੁਸੀਂ ਗੱਲ ਆਖੀ ਬੜੀ ਅਹਿਮ ਆ, ਚਲੋ ਯੂਨਾਈਟ ਹੋਣ ਵਾਲੀ। ਬਹੁਤ ਸਾਰੇ ਮਸਲਿਆਂ ਦੇ ਵਿੱਚ ਇਹ ਅਕਸਰ ਆਖਿਆ ਜਾਂਦਾ ਆ। ਆਫ ਦੀ ਏਅਰ ਆਪਾਂ ਗੱਲ ਕਰ ਰਹੇ ਸੀਗੇ ਵੀ ਕਿਸਾਨਾਂ ਦੀ ਇੱਕ ਪ੍ਰੋਬਲਮ ਤਾਂ ਜਿਹੜੀ ਉਹ ਜ਼ਰੂਰ ਆ, ਉਹ ਇਕੱਲੇ ਤਾਂ ਗੱਲ ਕਰੀ ਜਾਂਦੇ, ਇਕੱਠੇ ਹੋ ਕੇ ਨਹੀਂ ਅੱਗੇ ਜਿਹੜਾ ਉਹ ਚੱਲ ਰਹੇ। ਇਹਦੇ ਵਿੱਚ ਕੀ ਕਾਰਨ, ਕਿੱਥੇ ਗੱਲ ਰਹਿ ਜਾਂਦੀ ਆ ਵੀ ਇਕੱਠੇ ਹੋਣ ਉਹ ਪਿੱਛੇ ਰਹਿ ਜਾਂਦੇ ਆ? ਜਦੋਂ ਇਦਾਂ ਦੇ ਕੋਈ ਮਸਲੇ ਆਉਂਦੇ ਆ ਉਦੋਂ ਇਕੱਠੇ ਹੋਣ ਤੋਂ, ਇਹ ਨਹੀਂ ਆ ਵੀ ਬਿਲਕੁਲ ਨਹੀਂ ਹੁੰਦੇ, ਵੀ ਮੈਜੋਰਟੀ ਦੇ ਵਿੱਚ ਜਿਹੜੇ ਕਿਸਾਨ ਆ ਇਹੋ ਜਿਹੇ ਮਾਮਲਿਆਂ ਦੇ ਵਿੱਚ ਅੱਗੇ ਨਹੀਂ ਆ ਰਹੇ, ਇੱਕ ਸੁਰਤਾ ਨਹੀਂ ਜਿਹੜੀ ਉਹ ਦਿਖਾ ਰਹੇ। ਕਾਰਨ ਕੀ ਰਹਿ ਜਾਂਦਾ, ਕਿੱਥੇ ਕਮੀ ਪੇਸ਼ੀ ਰਹਿ ਜਾਂਦੀ? ਆਈ ਥਿੰਕ ਮੋਸਟਲੀ ਫਾਰਮਰ ਹੋਪ ਤੇ ਚੱਲਦਾ ਗਾ ਵੀ ਗਾਂ ਨੂੰ ਠੀਕ ਹੋ ਜਾਊਗਾ, ਠੀਕ ਹੈ ਚੱਲੀ ਜਾਂਦਾ, ਠੀਕ ਆ ਵੀ ਹੁਣ ਪ੍ਰਾਈਸ ਚੱਲ 10-20 ਸੈਂਟ ਵੱਧ ਗਈ, ਹੈ ਨਾ। ਦੇਖੋ ਪ੍ਰਾਈਸ $1.5 ਤੇ ਸੀ 265 ਤੇ ਰਜਾਣ ਨੂੰ 70 ਤੇ ਬਹੁਤ ਜ਼ੋਰ ਲੱਗਿਆ। ਸਿੱਟਣ ਨੂੰ ਇੱਕ ਰਿਪੋਰਟ ਨਾਲ ਇੱਕ ਨਾਈਟ ਚ ਅਗਲਿਆਂ ਨੇ ਸਿੱਟਤੀ। ਅਸੀਂ ਤਾਂ ਮੰਗਦੇ ਹਾਂ ਵੀ ਉਹਦੇ ਜਾਂਦੀ ਕੋਈ ਨਾ ਕੋਈ ਬਾਏ ਲਾਸ ਚਾਹੀਦੇ ਆ ਜਿਹੜੇ ਤੁਸੀਂ ਇਹ ਚੀਜ਼ਾਂ ਨਾ ਕਰ ਸਕੋ। ਕੁਐਸਚਨ ਤਾਂ ਸਾਡਾ ਹੁਣ ਹੈਗੇ ਨਹੀਂ ਕੋਈ ਵੀ ਬਾਏ ਲਾਸ ਇਹਨਾਂ ਦੇ ਹੋਣਗੇ ਹੀ ਨਹੀਂ, ਪਰ ਉਹ ਜਿਹੜੇ ਜਾਂਦੀ ਹੈਗੇ ਆ ਉਹ ਬੜੇ ਲੂਜ਼ ਜੇ ਆ ਉਹ ਟਰਮਸ, ਹੈ ਨਾ। ਤੇ ਬਈ ਜਿੱਦਾਂ ਉਹ ਰਿਪੋਰਟ ਵੀ ਕੈਲਕੂਲੇਟ ਕੀਤੀ ਆ, ਉਹ ਚੈਲੰਜ ਹੋਈ ਆ ਵੀ ਜਿਹੜੀ ਤੁਹਾਡੀ ਕੈਲਕੂਲੇਸ਼ਨ ਹੀ ਰੋਂਗ ਆ, ਹੈ ਨਾ। ਜਿੱਦਾਂ ਤੁਸੀਂ ਮੈਥਡ ਜਿਹੜਾ ਯੂਜ਼ ਕਰਦੇ ਆ ਉਹ ਸਾਰਾ ਫਲਾਡ ਆ, ਹੈ ਵੀ ਉਹ ਨੰਬਰ ਆਏ ਕਿੱਥੋਂ ਆ, ਕਿੱਦਾਂ ਗਏ, ਉਹ ਇੱਕ ਦੂਜੇ ਨੂੰ ਪੁਆਇੰਟ ਕਰਦੇ ਰਹਿੰਦੇ ਆ। ਪਰ ਮੇਨ ਆ ਇਹ ਇਕੱਲੇ ਬਦਾਮਾਂ ਦੇ ਨਹੀਂ, ਇਹ ਸਾਰੇ ਕਰਾਪਾਂ ਦਾ ਇਸ਼ੂ ਆ। ਕੋਈ ਵੀ ਕਰਾਪ ਆ ਵੀ ਜੇ ਅਸੀਂ ਲੌਂਗ ਟਰਮ ਖੇਤੀ ਦੇ ਵਿੱਚ ਰਹਿਣਾ ਕੈਲੀਫੋਰਨੀਆ ਦੇ ਵਿੱਚ, ਉਹਦੇ ਵਿੱਚ ਸਾਨੂੰ ਯੂਨਾਈਟ ਵੀ ਹੋਣਾ ਪੈਣਾ, ਥਿੰਕ ਟੈਂਕ ਵੀ ਬਣਾਉਣਾ ਪੈਣਾ। ਅਸੀਂ ਫਿਰ ਜਿੱਥੇ ਸਾਡੀ ਰੈਪਰੈਜ਼ੈਂਟੇਸ਼ਨ ਚਾਹੀਦੀ USDA ਤੋਂ ਲੈ ਕੇ ਇਕੱਲੇ ਜਿਹੜੇ ਜਾਣਦੀ ਇਹ ਕਰਾਪ ਆਰਗੇਨਾਈਜੇਸ਼ਨ ਆ ਉਹਨਾਂ ਦੇ ਨਾਲ ਡਾਇਲੋਗ ਹੋਵੇ ਤਾਂ ਉਹ ਮੰਨਣਗੇ ਵੀ, ਤਾਂ ਜੇ ਜਾਣਦੀ ਤੁਹਾਡੀ ਜਾਣਦੀ ਉਹ ਸਟਰੈਂਥ ਹੋਵੇ। ਹੁਣ ਦੇਖੋ ਜੇ ਪੱਗ ਨਾ ਉੱਥੇ ਕੁਐਸਚਨ ਕਰਦੀ, ਕੋਈ ਵੀ ਹੈ ਨਹੀਂ ਹੋਰ ਕੁਐਸਚਨ ਕਰਨ ਵਾਲਾ ਉਹਨਾਂ ਨੂੰ, ਹੈ ਨਾ। ਹੁਣ ਜਿਹੜੇ ਮੀਡੀਆ ਨੂੰ ਜਿਹੜੀਆਂ ਦਿੱਤੀਆਂ ਬਾਈਟਸ ਜਿਹੜੇ ਪੁੱਛ ਰਹੇ ਆ ਵੀ ਹੋਇਆ ਕੀ ਆ, ਮੇਰਾ ਤਾਂ ਉੱਥੇ ਇੱਕੋ ਹੀ ਹੈਗਾ ਗਾ ਵੀ ਜਾਣਦੀ
ਹੋਣਾ ਤਾਂ ਕੀ ਆ ਵੀ ਆਲਮੰਡ ਇਸ ਵਕਤ $7 ਬਿਲੀਅਨ ਦੀ ਇੰਡਸਟਰੀ ਆ, ਵੀ ਆਰ ਲੀਡਰਲੈਸ, ਸਾਡਾ ਕੋਈ ਲੀਡਰ ਹੈ ਨਹੀਂਗਾ, ਹੈ ਨਾ, ਜਿਹੜਾ ਜੀ ਕਰਦਾ ਉਹ ਖਿੱਚੀ ਜਾਂਦਾ ਗਾ, ਹੈ। ਤੇ ਜਿੰਨਾ ਚਿਰ ਇਹ ਠੀਕ ਨਹੀਂ ਹੁੰਦੇ ਨਾ ਵੀ ਇਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਜਿੱਥੇ ਲਾਜ਼ ਬਣਾਇਆ, ਲਾ ਠੀਕ ਆ, ਲਾ ਦੇ ਵਿੱਚ ਪ੍ਰੋਬਲਮ ਨਹੀਂ, ਉਹਨਾਂ 'ਚ ਇੰਪਲੀਮੈਂਟੇਸ਼ਨ 'ਚ ਇਸ਼ੂ। ਕੀ ਤੁਹਾਨੂੰ ਲੱਗਦਾ ਐਲਮੰਡ ਬੋਰਡ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ? ਕੀ ਉਸ ਤੋਂ ਬਗੈਰ ਸਰ ਸਕਦਾ ਐਲਮੰਡ ਗਰੋਵਰਸ ਦਾ? ਨਹੀਂ, ਉਹ ਵੀ ਗੱਲ ਕਰਦੇ ਆ। ਦੇਖੋ, ਐਵਰੀ 5 ਸਾਲਾਂ ਬਾਅਦ ਵੋਟਾਂ ਪੈਂਦੀਆਂ, ਹੁਣ 2029 ਵੋਟ 'ਚ ਪੈਣੀਆਂ ਵੀ ਅਸੀਂ ਮਾਰਕੀਟ ਆਰਡਰ ਮੰਗਦੇ ਆ ਕਿ ਨਹੀਂ ਮੰਗਦੇ। ਅੱਛਾ, ਠੀਕ ਆ, ਵੀ ਉਹ ਚਾਹੀਦਾ ਕਿ ਨਹੀਂ? ਹਾਂ, ਪ੍ਰੋਬਲਮ ਐਰਕੀ ਇਹ ਆ ਵੀ ਜਦੋਂ ਐਰਕੀ ਪਿਛਲੇ ਸਾਲ 24 'ਚ ਪਿਆ, ਉਦੋਂ ਬਾਹਲੇ ਲੋਕਾਂ ਨੂੰ ਬੈਲਟ ਹੀ ਨਹੀਂ ਗਏ। ਇਹ ਕੀ ਕਾਰਨ? ਐਡਰੈਸ ਨਹੀਂ ਹੈਗੇ ਇਹਨਾਂ ਕੋਲ ਅਪਡੇਟਡ ਦੀਆਂ ਜਾਂ ਕਿੱਦਾਂ? ਨਹੀਂ, ਉਹ ਕਹਿੰਦੇ ਐਡਰੈਸ ਹੀ ਨਹੀਂ ਗਏ ਸਾਰੇ। ਅੱਛਾ, ਉਹ ਕਈਆਂ ਨੂੰ ਮਿਲ ਗਏ ਆ, ਕਈਆਂ ਨੂੰ ਆਪਾਂ ਉੱਥੇ ਹੱਥ ਖੜੇ ਕਰਾਏ ਸੀ ਨਾ, ਆਲਮੋਸਟ 60-70% ਲੋਕਾਂ ਨੇ ਹੱਥ ਖੜੇ ਕੀਤੇ ਵੀ ਸਾਨੂੰ ਬੈਲਟ ਨਹੀਂ ਆਏ। ਤੇ ਉਹਨੂੰ ਕਰੈਕਟ ਕਰਨ ਦੇ ਲਈ ਇਹਨਾਂ ਦਾ ਕੀ ਕਦਮ ਕੁਝ ਹੈ? ਕੋਈ ਕਦਮ ਨਹੀਂ। ਉਹ ਕਹਿੰਦੇ ਜਿੰਨਿਆਂ ਨੇ ਵੋਟਾਂ ਪਾਈਆਂ ਉਹ 'ਚ ਸਾਨੂੰ 65% ਮੈਜੋਰਟੀ ਮਿਲ ਗਈ ਆ। ਮਤਲਬ ਉਹੀ ਗੱਲ ਹੋ ਗਈ ਜਿੱਦਾਂ ਉਹ ਪਾਣੀ ਵਾਲੇ ਰੌਲੇ ਰੱਪੇ 'ਚ ਫੀਸ ਫਾਈਨ ਵਾਲੇ ਦੇ ਵਿੱਚ ਉਹ ਚੁੱਪ ਚੁਪੀ ਤੇ ਉਹ ਘੱਲ ਦਿੰਦੇ, ਉਦਾਂ ਹੀ ਇਹ ਫਿਰ ਹੋ ਗਿਆ ਕੰਮ। ਸੇਮ ਆ ਨਾ ਕਿ ਕੋਈ ਚੈਕਸ ਐਂਡ ਬੈਲੈਂਸਸ ਓਵਰਸੀ ਕਰਨ ਵਾਲਾ ਇੰਸਟੀਟਿਊਸ਼ਨਸ ਹੈ ਨਹੀਂ ਗਿਆ। ਫਾਰਮ ਬਿਊਰੋ ਦਾ ਇਹ ਕੰਮ ਸੀ, ਉਹ ਟੋਟਲੀ ਇਸ ਏਰੀਆ ਛੱਡ ਕੇ ਭੱਜ ਗਏ ਆ, ਜਿਨ੍ਹਾਂ ਨੇ ਫਾਰਮਰਾਂ ਨੂੰ। ਫਿਰ ਇਦਾਂ ਲੱਗਦਾ ਆ ਜਸਵੀਰ ਭਾਜੀ ਵੀ ਇਹ ਇਕੱਲਾ ਐਲਮੰਡ ਨਹੀਂ, ਇਹਦਾ ਮਤਲਬ ਵੀ ਸਾਰੀਆਂ ਹੀ ਜਿਨ੍ਹਾਂ ਦੇ ਉੱਤੇ 27 ਦੇ ਮਾਰਕੀਟਿੰਗ ਆਰਡਰ ਆ, ਮੈਜੋਰਟੀ ਫਿਰ ਇਹੀ ਕੁਝ ਚੱਲ ਰਿਹਾ ਹੋਊਗਾ। ਨਹੀਂ, ਸਾਰੀਆਂ ਪ੍ਰੋਬਲਮ ਕਿਉਂ ਆਲਮੰਡ ਦੇ ਤਾਂ ਇਸ਼ੂ ਆਉਂਦਾ ਕਿ ਇਹ ਕ੍ਰਾਪ ਸਾਈਜ਼ ਵੱਡਾ ਹੈ। 1.3 ਮਿਲੀਅਨ ਏਕੜ ਆ ਨਾ, ਸਾਡੇ ਲੋਕ 28-30% ਜਿਹੜੇ ਗਰੋ ਕਰਦੇ ਆ, ਸਾਨੂੰ ਤਾਂ ਇਫੈਕਟ ਆ ਰਿਹਾ ਹੈ ਨਾ। ਤੇ ਸੌਗੀ 'ਚ ਪਹਿਲਾਂ ਆਇਆ ਸੀ, ਸੌਗੀ 'ਚੋਂ ਲੋਕੀ ਛੱਡ ਕੇ ਬਦਾਮਾਂ 'ਚ ਕਿਉਂ ਭੱਜੇ? ਉਹ ਸੇਮ ਹੀ ਸਿਚੁਏਸ਼ਨ ਸੀਗੀ ਕਿ ਉਹ ਕੁਝ ਕਰ ਨਹੀਂ ਸਕੇ ਉਸ ਟਾਈਮ। ਅੱਛਾ, ਫਿਰ ਉਦੋਂ ਜਾਣਦੀ ਮੈਦਾਨ ਹੀ ਛੱਡ ਕੇ ਭੱਜ ਕੇ ਬਦਾਮਾਂ 'ਚ ਆ ਗਏ। ਹੁਣ ਕਿੰਨੀ ਕੁ ਦੇਰ ਭੱਜਦੇ ਰਹਾਂਗੇ ਜੇ ਬਦਾਮ ਛੱਡ? ਇਹ ਤਾਂ ਦੇਖੋ ਪੰਜਾਬ ਦੇ ਕਿਸਾਨਾਂ ਤੋਂ ਸਿੱਖਣਾ ਚਾਹੀਦਾ, ਇਸ ਗੱਲੋਂ ਤਾਂ ਹਟਦੇ ਆ, ਚਾਹੇ ਉਹ ਮੋਦੀ ਦੇ ਕਾਨੂੰਨ ਸੀਗੇ ਤੇ ਚਾਹੇ ਇਹ ਲੈਂਡ ਪੂਲਿੰਗ ਦਾ ਮਸਲਾ ਸੀ, ਅਗਲੇ ਖੜ ਤਾਂ ਗਏ ਨਾ। ਨਹੀਂ, ਇੱਕ ਗੱਲ ਜ਼ਰੂਰ ਹੈਗੀ ਆ ਕਿ ਇੰਡੀਆ 'ਚ, ਫਰਾਂਸ ਦੇ ਵਿੱਚ ਹੋਇਆ, UK ਹੋਇਆ, ਯੂਰਪੀਅਨ ਕੰਟਰੀਆਂ 'ਚ ਉੱਥੇ ਕਿਸਾਨ ਖੜਦੇ ਆ, ਅਮਰੀਕਾ ਦੇ ਕਿਸਾਨ ਦਾ ਬੈਕਬੋਨ ਹੈ ਨਹੀਂਗਾ। ਕੀ ਕਾਰਨ? ਹੋਰ ਜੌਬ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਆ ਜਾਂ ਮਤਲਬ ਕਹਿੰਦਾ ਵੀ ਚੱਲ ਕੋਈ ਨਹੀਂ ਸਰੀ ਜਾਂਦਾ? ਹਾਂ, ਪਤਾ ਨਹੀਂ ਕੀ ਰੀਜ਼ਨ ਹੈ ਇਹਦਾ। ਮੈਂ ਗੋਰਿਆਂ ਨੇ ਵੀ ਬਹੁਤ ਜਿਹੜੇ ਯਾਰ ਦੋਸਤ ਆ ਗੱਲਾਂ ਕੀਤੀਆਂ, ਹੈ ਨਾ। ਐਂਸਰ ਕਿਸੇ ਕੋਲੇ ਨਹੀਂ, ਪਰ ਸਾਰਿਆਂ ਦਾ ਇਹ ਕੰਸੈਂਸਸ ਜ਼ਰੂਰ ਹੈਗਾਗਾ ਕਿ ਜਿਹੜਾ ਅਮਰੀਕਨ ਫਾਰਮਰ ਆ ਉਹ ਨਹੀਂ ਖੜੂਗਾ ਕਿਤੇ ਵੀ। ਅਜੇ ਸੈਕਿੰਡ ਅਮੈਂਡਮੈਂਟ ਵਾਲੇ ਆਪਾਂ ਹੈ ਤੇ ਵੇਖੋ ਪਿੱਛੇ ਆਪਾਂ ਹਟ ਜਾਂਦੇ, ਚੱਕਰ ਕੀ ਆ? ਸਮਝ ਨਹੀਂ ਆਉਂਦਾ। ਪੈਰਿਸ ਦੇ ਵਿੱਚ ਜਦੋਂ ਟਰੈਕਟਰ ਮਾਰਚ ਕੀਤਾ, ਕਿੰਨਾ ਬੈਕਅਪ ਹੋਇਆ। ਕੱਲਾ ਬੈਕਅਪ ਨਹੀਂ ਹੋਇਆ, ਅਗਲਿਆਂ ਨੇ ਗੰਦ ਚੱਕ ਕੇ ਸਿੱਧਾ ਮਿਊਨਿਸਪੈਲਿਟੀਜ਼ ਦੇ ਵਿੱਚ ਸਿੱਟਿਆ, ਉਹਨਾਂ ਨੂੰ ਲੱਗ ਗਿਆ ਪਤਾ ਜਦੋਂ ਚੱਕਰ ਪਿਆ। ਨਹੀਂ ਚੇਂਜ ਹੁੰਦਾ ਹੈ ਨਾ ਵੀ ਸਾਡੇ ਤਾਂ ਇੱਥੇ 100 ਬੰਦੇ ਇਕੱਠੇ ਕਰਨੇ ਔਖੇ ਹੋ ਜਾਂਦੇ ਆ ਮੀਟਿੰਗ ਦੇ। ਉਦਾਂ ਫਿਰ ਦੱਸਣਾ ਪੈਂਦਾ ਵੀ ਆਪਾਂ ਅਖਾੜਾ ਲਾਉਣਾ ਹੈ, ਆਹ ਸਿੰਗਰ ਆਉਣਾ, ਫਿਰ ਇਕੱਠੇ ਹੁੰਦੇ ਆ, ਉਦਾਂ ਨਹੀਂ ਜਿਹੜਾ ਉਹ। ਮੇਰਾ ਸਮਾਂ ਸਮਾਪਤ ਹੋ ਗਿਆ ਜਸਵੀਰ ਭਾਜੀ ਅੱਜ ਦੇ ਪ੍ਰੋਗਰਾਮ ਦਾ, ਤੇ ਚਲੋ ਆਪਾਂ ਫਿਰ ਆਉਂਦੇ ਸਮੇਂ ਦੇ ਵਿੱਚ ਵੀ ਗੱਲਬਾਤ ਜਿਹੜੀ ਉਹ ਕਰਦੇ ਰਵਾਂਗੇ। ਕੋਈ ਹਾਸੇ ਚ ਲਵੇ, ਕੋਈ ਮਾਹੌਲ ਚ ਲਵੇ, ਪਰ ਮਸਲਾ ਸੀਰੀਅਸ ਆ, ਮਸਲਾ ਸੰਜੀਦਗੀ ਵਾਲਾ ਆ। ਮਸਲਾ ਇਹ ਆ ਵੀ ਭਾਈ ਜੇ ਇਕੱਠੇ ਨਹੀਂ ਆ ਤਾਂ ਫਿਰ ਭਾਈ ਇਕੱਲੇ ਨੂੰ ਉਹਨਾਂ ਦੇ ਲਈ ਨੱਪਣਾ ਬਹੁਤ ਸੌਖਾ ਆ, ਜਦੋਂ ਇਕੱਠੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਨਾਲ ਟੱਕਰਾ ਕਰਨਾ ਜਿਹੜਾ ਉਹ ਉਹਨਾਂ ਨੂੰ ਔਖਾ ਹੁੰਦਾ। ਤੇ ਚੇਂਜ ਉਦੋਂ ਹੀ ਲਿਆਂਦਾ ਜਾਂਦਾ ਆ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਇਕੱਠੇ ਹੋ ਕੇ ਵੱਧ ਸਕਦੇ ਆ। ਸੋ ਜਸਵੀਰ ਭਾਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਦੇ ਲਈ। ਮਿਲਦੇ ਆ ਨੈਕਸਟ ਟਾਈਮ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।